ਇਹ ਜਿਹੜੇ ਲੁਟੇਰੇ ਨੇ ਇਹ ਲੁਟੇਰੂ ਜਮਾਤ ਕੋਈ ਇੱਕ ਕਾਂਗਰਸੀ ਆਪ ਜਾਂ ਬੀਜੇਪੀ ਜਾਂ ਅਕਾਲੀ ਨਹੀਂਗਾ, ਇਹ ਸਭ ਲੁੱਟਣ ਵਾਲੇ ਨੇ ਤੇ ਆ ਅਸੀਂ ਉਹ ਆ ਜੋ ਲੁੱਟੇ ਜਾ ਰਹੇ ਹਾਂ। ਇੱਥੇ ਇੱਕ ਫੈਕਟਰੀ ਲੱਗੀ ਹੋਈ ਆ ਪੇਪਰ ਮਿਲ, ਨੇੜੇ ਤੇੜੇ ਦੇ ਪਿੰਡਾਂ ਦਾ ਸਰਵੇ ਕਰ ਲਓ, ਹੈਪੇਟਾਈਟਸ ਸੀ, ਕੈਂਸਰ, ਸਰੋਸਿਸ ਸਾਰਾ ਕੁਝ ਹੋ ਚੁੱਕਿਆ। ਇਹ ਕਿਵੇਂ ਹੋ ਗਿਆ? ਇਹਨਾਂ ਲੁਟੇਰਿਆਂ ਕਰਕੇ ਹੈ। ਲੁਟੇਰੇ ਮੈਂ ਕਿਉਂ ਕਹਿ ਰਿਹਾ ਕਿ ਇਹਨਾਂ ਨੂੰ ਇਹਨਾਂ ਬੰਦਿਆਂ ਦੀ ਸਿਹਤ ਦਾ ਖਿਆਲ ਨਹੀਂਗਾ। ਸੈਂਕੜੇ ਪਿੰਡ ਨੇ ਮੇਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਿਰਫ ਤੇ ਸਿਰਫ ਇਸੇ ਨਹਿਰੀ ਪਾਣੀ ਦੇ ਨਿਰਭਰ। ਮੇਰਾ ਖੁਦ ਦਾ ਪਿੰਡ ਦਾ ਵਾਟਰ ਬੱਸ ਵੀ ਨਹਿਰ ਦਾ ਪਾਣੀ ਪੈਂਦਾ ਜੀ। ਇਹ ਨਹਿਰ ਮੇਰੇ ਪਿੰਡਾਂ ਕੋਲ ਜਾਂਦੀ। ਅਸੀਂ ਕਹਿੰਦਾ ਕੱਲਾ ਚਮਕੌਰ ਸਾਹਿਬ ਦਾ ਏਰੀਆ ਪੀੜਤਾ ਜਾਂ ਪ੍ਰਭਾਵਿਤ ਹੋਊਗਾ, ਸਾਰਾ ਪੰਜਾਬ ਪ੍ਰਭਾਵਿਤ ਹੋ ਰਿਹਾ। ਤੁਸੀਂ ਕਹਿੰਦਾ ਇਹ ਬੀਜੇਪੀ ਦਾ ਬੰਦਾ ਜਿਹੜਾ ਲਾ ਰਿਹਾ ਪੇਪਰ ਮਿਲ, ਤੇ ਸਾਰੇ ਇੱਕ ਨੇ। ਇੱਥੋਂ ਸਪਸ਼ਟ ਹੁੰਦਾ ਨਾ ਭਗਵੰਤ ਮਾਨ ਕਿਵੇਂ ਤਾਨਾਸ਼ਾਹੀ ਤੇ ਉਤਰਿਆ ਹੋਇਆ, ਡੰਡੇ ਦੇ ਜ਼ੋਰ ਤੇ, ਪੁਲਿਸ ਦੇ ਜ਼ੋਰ ਦੇ ਉੱਤੇ। ਅਸੀਂ ਹਮੇਸ਼ਾ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜੀ ਮਜ਼ਦੂਰੀ ਆ, ਹੱਕ ਕੰਮ ਕਰਨ ਦਾ, ਉਹ ਪੰਜਾਬ ਦੇ ਮਜ਼ਦੂਰ ਹੋਣਾ ਚਾਹੀਦਾ। ਜਿੰਨੀਆਂ ਪੰਜਾਬ 'ਚ ਇੰਡਸਟਰੀਆਂ ਲੱਗੀਆਂ, ਕਾਰਖਾਨੇ ਲੱਗੇ ਆ, ਉਹ 'ਚ ਪੰਜਾਬ ਦੇ ਮਜ਼ਦੂਰ ਕਿਆ ਪਰਸੈਂਟ ਹੈ? ਲੁਧਿਆਣੇ 'ਚ ਹਜ਼ਾਰਾਂ ਫੈਕਟਰੀ, ਕਿੰਨੇ ਪੰਜਾਬ ਦੇ ਮਜ਼ਦੂਰ ਕੰਮ ਕਰਦੇ ਆ। ਪਰ ਇੱਥੇ ਵੀ ਇਹ ਗੁੰਮਰਾਹ ਕਰ ਰਹੇ ਆ ਚਮਕੌਰ ਸਾਹਿਬ ਦੇ ਇਲਾਕੇ 'ਚ ਮਜ਼ਦੂਰਾਂ ਕੋਲ ਜਾ ਕੇ ਵੀ ਤੁਹਾਨੂੰ ਰੁਜ਼ਗਾਰ ਮਿਲੂਗਾ। ਇਹ ਤੁਹਾਡਾ ਰੁਜ਼ਗਾਰ ਤੇ ਲੱਤ ਮਾਰ ਰਹੇ। 60 ਕਰੋੜ ਲੀਟਰ ਪਾਣੀ ਗੰਦਾ ਹੋ ਰਿਹਾ ਹੈ। ਇੱਕ ਬੋਤਲ ਤਾਂ ਦਿਸ ਗਈ ਇਹਨਾਂ ਦੇ, ਉਹ ਜਿਹੜੇ 2-4 ਫੱਜੇ ਪਤਾ ਨਹੀਂ ਕਿਹੜੇ, ਮੈਨੂੰ ਤਾਂ ਉਹਨਾਂ ਦਾ ਨਾਮ ਨਹੀਂ ਪਤਾ, ਉਹ ਬੋਤਲ ਤਾਂ ਗਲਤ ਦਿਸ ਗਈ, ਪਰ ਤੂੰ ਇਹਨਾਂ ਨੂੰ ਦੱਸੋ ਪੂਰਾ ਬੁੱਢਾ ਨਾਲਾ 60 ਕਰੋੜ ਲੀਟਰ ਨਹੀਂ ਦੀਦਾ। ਜਿਹੜੀ ਬੋਕਰ ਪਾਰਟੀ ਦੀ ਪੰਚਾਇਤ ਬਣੀ ਐ ਇਸ ਪਿੰਡ ਦੀ, ਉਹ ਫੈਕਟਰੀ ਦੇ ਹੱਕ 'ਚ ਖੜੀ ਹੈ। ਕਮਲੇ ਲੋਕੋ, ਤੁਹਾਨੂੰ ਲੋਕਾਂ ਨੇ ਚੁਣਿਆ, ਸਰਪੰਚ ਤੁਹਾਨੂੰ ਪਿੰਡ ਦੇ ਲੋਕਾਂ ਨੇ ਬਣਾਇਆ। ਵੋਟਾਂ ਪਾ ਕੇ ਵੀ ਪਿੰਡ ਦੇ ਭਲੇ ਦੀ ਗੱਲ ਕਰੋਗੇ, ਖੜ ਕੇ ਜਾ ਕੇ ਪਿੰਡ ਦੇ ਲੋਕਾਂ ਦੇ ਉਲਟ। ਜਿਹੜਾ ਬੰਦਾ ਉਦੋਂ ਦਾ ਮੁੱਖ ਮੰਤਰੀ ਸੀ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਅਮਰਿੰਦਰ ਸਿੰਘ ਹੋਣ, ਚਾਹੇ ਚੰਨੀ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਕੀ ਇਹ ਜ਼ਿੰਮੇਦਾਰ ਹਨ ਜਾਂ ਨਹੀਂ ਹਨ ਉਸ ਗੱਲ ਦੇ? ਸਾਡੇ ਲਈ ਫੈਕਟਰੀਆਂ ਦੀ ਲੋੜ ਨਹੀਂ ਪੰਜਾਬ ਨੂੰ। ਪੰਜਾਬ ਦੀ ਧਰਤੀ ਦੇ ਵਿੱਚੋਂ ਜਿੱਦਾਂ ਮਰਜ਼ੀ ਤੁਸੀਂ ਅੰਨ ਪੈਦਾ ਕਰਕੇ, ਅਨਾਜ ਪੈਦਾ ਕਰਕੇ ਪੂਰੀ ਦੁਨੀਆ ਨੂੰ ਦੇ ਸਕਦੇ ਆ, ਪੂਰੀ ਦੁਨੀਆ ਨੂੰ ਲਿਜਾ ਸਕਦੀ ਹੈ ਧਰਤੀ। ਪਰ ਉਹ ਧਰਤੀ ਨੂੰ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਇਹ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ। ਕੀ ਗਰੀਬ ਮਜ਼ਦੂਰ ਜਿਹਦੇ ਗੱਲ ਕਰ ਰੁਜ਼ਗਾਰ ਮਿਲੂਗਾ, ਕੀ ਉਹ ਜ਼ਹਿਰਾਂ ਪੀ ਕੇ ਨਹੀਂ ਮਰ ਰਿਹਾ? ਤਕੜਾ ਤਾਂ ਮਾੜਾ ਮੋਟਾ ਚੰਗਾ ਪਾਣੀ ਪੀ ਲੂਗਾ ਤਾਂ ਹੋਰ ਲਿਆ ਕੇ ਪੀ ਲੂਗਾ, ਗਰੀਬ ਨੇ ਤਾਂ ਇਹੀ ਪਾਣੀ ਪੀਣਾ। ਕੀ ਇਹ ਫੈਕਟਰੀਆਂ ਇੰਗਲੈਂਡ ਨਹੀਂ ਗਿਆ? ਕੀ ਇਹ ਫੈਕਟਰੀਆਂ ਯੂਰਪ 'ਚ ਨਹੀਂ, ਬਾਕੀ 'ਚ? ਕੀ ਅਮਰੀਕਾ ਨਹੀਂ, ਕੈਨੇਡਾ ਨਹੀਂ? ਕੀ ਉਹਨਾਂ ਦਾ ਪਾਣੀ ਇਹੋ ਜਿਹਾ? ਆ ਨਾਲ ਵੇਖ ਲਓ ਜਾ, ਸਾਰੇ ਪੰਜਾਬ 'ਚ ਵੇਖ ਲਓ, ਕੀ ਉਹਨਾਂ ਦਾ ਪਾਣੀ ਇਹੋ ਜਿਹਾ? ਮੈਂ ਦਰਿਆਵਾਂ ਦੀ ਗੱਲ ਕਰ ਰਿਹਾ, ਥੱਲੜਾ ਧਰਤੀ ਵਾਲਾ ਤਾਂ ਭੁੱਲ ਹੀ ਜਾਓ। ਕੀ ਉੱਥੇ ਫੈਕਟਰੀਆਂ ਨਹੀਂ ਗਈਆਂ? ਮਸਲਾ ਕੀ ਹੋ ਰਿਹਾ ਤੁਹਾਨੂੰ ਮੈਂ ਇੱਕ ਕਲੀਅਰ ਕੱਟ ਗੱਲ ਕਹਿਣਾ। ਦੁਨੀਆ ਦਾ ਜੋ ਕਚਰਾ ਹੈ, ਪਹਿਲਾਂ ਉਹ ਸਿੱਟਦੇ ਸੀ ਹਿੰਦੁਸਤਾਨ, ਹੁਣ ਦੁਨੀਆ ਤੇ ਹਿੰਦੁਸਤਾਨ ਦਾ ਕਚਰਾ ਸਿੱਟਿਆ ਜਾ ਰਿਹਾ ਪੰਜਾਬ, ਕਿਉਂਕਿ ਪੰਜਾਬ ਨੂੰ ਮਾਰਨ ਦੀ ਨੀਅਤ ਹੈ। ਭਗਵੰਤ ਸਿੰਘ ਮਾਨ ਜੀ, ਤੁਸੀਂ ਰਾਣਾ ਗੁਰਜੀਤ ਹੋਰਾਂ ਦੀ ਪੱਖ ਕਿਉਂ ਪੂਰ ਰਹੇ ਹੋ? ਇਹਦਾ ਮਤਲਬ ਤੁਸੀਂ ਇੱਕੋ ਨਹੀਂ ਤਾਂ ਬੀਜੇਪੀ ਦਾ ਪਾਸ ਕੀਤਾ ਹੋਇਆ ਬਿੱਲ ਜਿਹੜਾ ਨਵੰਬਰ 'ਚ ਹੁੰਦਾ ਹੈ ਪਾਰਲੀਮੈਂਟ, ਉਹਨੂੰ ਕਿਵੇਂ ਪਟਾਕਦੇ ਨੇ ਪਾਸ ਕਰਤਾ, ਉਹ ਵੀ ਉਦੋਂ ਜਦੋਂ ਸਾਰੇ ਮਤਲਬ 10 ਮਿੰਟਾਂ 'ਚ ਪਾਸ, ਔਰ ਕਾਂਗਰਸ ਇੱਕ ਸ਼ਬਦ ਨਹੀਂ ਬੋਲੀ। ਐਡਾ ਗਿਆ ਗੁਜ਼ਰਿਆ, ਐਡੀ ਸਹਿਮਤੀ ਇਹਨਾਂ ਦੀ ਪੰਜਾਬ ਦੇ ਲੋਕਾਂ ਨੂੰ ਮਾਰਨ 'ਚ। ਚਮਕੌਰ ਸਾਹਿਬ ਦੇ ਵਿੱਚ ਪੇਪਰ ਮਿੱਲ ਲੱਗਣ ਜਾ ਰਹੀ ਹੈ, ਇਸੇ ਦੇ ਵਿਰੋਧ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਰੋਸ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਨੇ। ਇਲਾਕਾ ਨਿਵਾਸੀਆਂ ਦੇ ਵੱਲੋਂ ਜਿੱਥੇ ਚਿੰਤਾ ਤੇ ਸਵਾਲ ਰੱਖੇ ਜਾ ਰਹੇ ਨੇ, ਤਾਂ ਉੱਥੇ ਹੀ ਸਮਾਜ ਸੇਵੀ ਲੱਖਾ ਸਿਧਾਣਾ ਤੇ ਅਮਤੋਜ ਮਾਨ ਪੁੱਜੇ ਨੇ। ਉਹਨਾਂ ਦੇ ਵੱਲੋਂ ਮੀਡੀਆ ਦੇ ਮੁਖਾਤਬ ਹੋ ਕੇ ਗੱਲਬਾਤ ਕੀਤੀ ਜਾ ਰਹੀ ਹੈ, ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਿਵੇਂ ਦੇਖਦੇ ਹੋ ਵੀ ਇੱਕ ਪਾਸੇ ਹੁਣ ਪਹਿਲਾਂ ਆਹ ਦ੍ਰਿਸ਼ ਦਿਖਾ, ਉਹ ਸਾਹਮਣੇ ਉਹ ਸਪਾਈਦੇ ਦੇਖੋ, ਉਹ ਨੀਲੋ ਨਹਿਰ ਜਿਹੜੀ ਰੋਪੜ ਤੋਂ ਸਰਹੰਦ ਨਹਿਰ, ਜਿਹੜੀ ਦਰਾਇਓਂ ਅੱਗੇ 3 ਨਹਿਰਾਂ ਬਣ ਜਾਂਦੀਆਂ, ਤੇ ਉਹ ਸਾਰਾ ਦੱਖਣੀ ਮਾਲਵਾ, ਮੇਰਾ ਜ਼ਿਲ੍ਹਾ ਬਠਿੰਡਾ, ਉਦੋਂ ਸਾਰਾ ਮਾਨਸਾ, ਸੰਗਰੂਰ ਉਹੀ ਪਾਣੀ ਪੀਂਦੇ ਆ। ਇਹ ਉਹ ਨਹਿਰ ਜਾਂਦੀ ਆ, ਤੇ ਉਹ ਨਹਿਰ ਦੇ ਬਿਲਕੁਲ ਨਾਲ ਆ 135 ਏਕੜ ਜ਼ਮੀਨ ਆ ਦਿਖਾ, ਜਿਹੜੀ ਖਾਲੀ ਪਈ ਹੈ ਸਾਰੀ। ਇਹ ਕੈਮਰੇ ਨੂੰ ਕਹਿੰਦਾ ਬਾਈ ਦਿਖਾ ਮਾੜਾ ਇੱਧਰ ਨੂੰ ਮਾਰ ਕੈਮਰਾ, ਤੇ ਆ ਨਾਲ ਆ ਗਿਆ ਬੁੱਢਾ ਦਰਿਆ, ਇੱਧਰ ਨੂੰ ਹੋ ਜੀ ਬਾਈ। ਇਹ ਸ਼ੁਰੂ ਹੁੰਦਾ ਚਮਕੌਰ ਸਾਹਿਬ ਤੋਂ, ਜਿੱਥੋਂ ਨਿਕਲਦਾ ਇਹ ਬੁੱਢਾ ਦਰਿਆ, ਅੱਗੇ ਜਾ ਕੇ ਇੱਥੋਂ 7 ਕਿਲੋਮੀਟਰ ਸਤਲੁਜ ਦਰਿਆ ਵਗਦਾ। ਇਹ ਬੁੱਢਾ ਦਰਿਆ ਸਤਲੁਜ ਚ ਆ ਕੇ ਪੈਂਦਾ ਜੀ, ਉਹ ਅੱਗੇ ਵਲੀਪੁਰ ਤੋਂ ਜੀ। ਇਹ ਬਿਲਕੁਲ ਇਸ ਜਗ੍ਹਾ ਦੇ ਉੱਤੇ ਖਾਸ ਤੌਰ ਤੇ ਚੁਣੀ ਕਿਉਂ ਗਈ ਜਗ੍ਹਾ, ਇਹ ਇੰਨੀ ਖੂਬਸੂਰਤ ਜਗ੍ਹਾ, ਇਹ ਇਤਿਹਾਸਕ ਧਰਤੀ ਆ, ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਦਸ਼ਮੇਸ਼ ਪਿਤਾ ਇਸ ਧਰਤੀ ਦੇ ਚਮਕੌਰ ਦੀ ਗੜੀ ਛੱਡ ਕੇ ਜਦੋਂ ਆਉਂਦੇ ਆ ਇੱਧਰ ਨੂੰ, ਤੇ ਸਾਰੇ ਆਲੇ ਦੁਆਲੇ ਇਤਿਹਾਸਕ ਤੁਹਾਨੂੰ ਗੁਰੂ ਘਰ ਇੱਥੇ ਬਣੇ ਹੋਏ ਮਿਲਣਗੇ। ਇਹ ਧਰਤੀ ਦੇ ਉੱਤੇ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁੰਦਾ ਸੀ, ਤੜਕੇ 4 ਵਜੇ ਇਸ ਪਿੰਡ ਦੇ ਪੰਚਾਇਤ ਨੂੰ, ਸਰਪੰਚ ਨੂੰ ਲਿਜਾ ਕੇ ਮਤਾ ਪਵਾ ਕੇ ਇਹ ਪੰਚਾਇਤੀ ਜ਼ਮੀਨ ਅਕਵਾਇਰ ਕਰਕੇ ਇੱਕ ਜਿਹੜਾ ਹਿਮਾਚਲ ਦੀ ਇੰਡਸਟਰੀ ਦਾ ਪ੍ਰਧਾਨ ਹੈ, ਹਿਮਾਚਲ ਦੀ ਜਿੰਨੀ ਇੰਡਸਟਰੀ ਲੱਗੀ ਉਹਦਾ ਪ੍ਰਧਾਨ ਆ, ਉਹਦਾ ਇਹ
ਇਹ ਸਾਰਾ ਪ੍ਰੋਜੈਕਟ ਆ ਤੇ ਉਹਦੇ ਨਾਲ ਰਾਣਾ ਗੁਰਜੀਤ ਜਿਹੜਾ ਰਾਣਾ ਗੁਰਜੀਤ ਥਾਂ ਤੇ ਮੇਲੇ ਲਾਉਂਦਾ ਫਿਰਦਾ ਕਿ ਮੈਂ ਪੰਜਾਬ ਨੂੰ ਬਚਾਉਣਾ ਚਾਹੁੰਦਾ ਹੈ ਤੇ ਮੈਂ ਐਮਐਸਪੀਆਂ ਦੇਊਂਗਾ ਪੰਜਾਬ ਦੇ ਲੋਕੋ, ਤੁਸੀਂ ਮੱਕੀ ਬੀਜੋ। ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਆ ਜ਼ਹਿਰ ਦੇ ਕੇ ਲੋਕਾਂ ਨੂੰ ਮਾਰ ਰਹੇ ਆ, ਤੁਸੀਂ ਆ ਸਾਰਾ ਏਰੀਆ ਇਹ ਨਹੀਂ ਵੀ ਆਹ ਏਰੀਆ ਪੀੜਤ ਹੋਊਗਾ, ਜਿੱਥੋਂ ਤੱਕ ਵੀ ਇਹ ਪਾਣੀ ਜਾਣਾ ਹੈ ਆ ਸਾਰਾ ਪਾਣੀ ਆ ਜ਼ਹਿਰ 6 ਲੱਖ ਲੀਟਰ ਨਹਿਰ ਦੇ ਵਿੱਚੋਂ ਇੱਕ ਦਿਨ 'ਚ ਪਾਣੀ ਲੈਣਾ ਤੇ 5 ਲੱਖ ਲੀਟਰ ਦੀ ਵੇਸਟੇਜ ਜਿਹੜੀ ਪਾਣੀ ਦੀ ਉਹ ਜਾਂ ਨਹਿਰ 'ਚ ਦੁਬਾਰਾ ਪਾਉਣਗੇ ਮੋੜ ਕੇ, ਜਾਂ ਇਹ ਬੁੱਢੇ ਦਰਿਆ ਰਾਹੀਂ ਸਤਲੁਜ 'ਚ ਪਾਉਣਗੇ, ਜਾਂ ਧਰਤੀ ਹੇਠਾਂ ਪਾਉਣਗੇ। ਪਰ ਰਾਣਾ ਗੁਰਜੀਤ ਤੇ ਭਗਵੰਤ ਮਾਨ ਦੀ ਜਾਂ ਫਿਰ ਚੰਨੀ ਦੀ ਤਾਂ ਆਪਸ 'ਚ ਕੋਈ ਸਾਂਝ ਨਹੀਂ, ਫਿਰ ਵਿਰੋਧ ਨਹੀਂ ਦੋਨਾਂ ਦਾ ਨਹੀਂ ਕਿਵੇਂ? ਨਹੀਂ ਸ਼ੇਰਾ, ਇਹ ਲੁੱਟਦੇ ਨੇ, ਇਹ ਲੁਟੇਰੇ ਨੇ। ਇਹ ਸਾਰੇ ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਇਹ ਲੁੱਟਣ ਵਾਲੇ ਨੇ। ਆ ਜਿਹੜਾ ਰੁਚਰਾ ਪੇਪਰ ਮਿਲ ਲੱਗ ਰਹੀ ਹੈ ਨਾ ਇੱਥੇ, ਇਹ ਜਿਹਦਾ ਲੱਖੇ ਨੇ ਜ਼ਿਕਰ ਕੀਤਾ ਇਹਨਾਂ ਦਾ ਰਿਸ਼ਤੇਦਾਰ ਹੈ। ਇਹੀ ਤਾਂ ਅਸੀਂ ਸਾਰੇ ਲੋਕਾਂ ਨੂੰ ਵਾਰ-ਵਾਰ ਕਹਿੰਦੇ ਆ, ਇਹ ਜਿਹੜੇ ਲੁਟੇਰੇ ਨੇ ਇਹ ਲੁਟੇਰੂ ਜਮਾਤ, ਕੋਈ ਇੱਕ ਕਾਂਗਰਸੀ ਆਪ ਜਾਂ ਬੀਜੇਪੀ ਜਾਂ ਅਕਾਲੀ ਨਹੀਂਗਾ, ਇਹ ਸਭ ਲੁੱਟਣ ਵਾਲੇ ਨੇ। ਤੇ ਆ ਅਸੀਂ ਉਹ ਆ ਜੋ ਲੁੱਟੇ ਜਾ ਰਹੇ ਆ। ਤੂੰ ਸੋਚ, ਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਤੂੰ ਚਮਕੌਰ ਸਾਹਿਬ ਆ ਖੜਾ ਸਾਹਮਣੇ 5 ਕਿਲੋਮੀਟਰ ਦੂਰ ਜੀ, ਲੱਖੇ ਨੇ ਦੱਸਤਾ ਨਹਿਰ ਹੈ, ਇੱਧਰ ਬੁੱਢਾ ਨਾਲਾ ਹੈ, ਬੁੱਢਾ ਦਰਿਆ ਸੀ ਇੱਕ ਤਾਂ, ਖੈਰ ਬੁੱਢਾ ਨਾਲਾ ਬਣਾਤਾ। ਆ ਫੈਕਟਰੀ ਚੁਣੀ ਹੈ ਇਹਨਾਂ ਨੇ, 135 ਕਿੱਲੇ ਲੈ ਲੈਣੇ, 150 ਕਿੱਲੇ ਇੱਕ ਪਿੰਡ ਦੇ ਲੈਣ ਲੱਗੇ ਸੀ, ਸਰਪੰਚ ਛੱਡ ਗਿਆ। ਆ 1500 ਕਿੱਲਾ ਸ਼ਾਮ ਲੇਟਦਾ ਹੈ ਜੀ, ਇਹ ਵੀ ਇਹ ਲੈਣ ਨੂੰ ਫਿਰਦੇ ਨੇ। ਉਹ ਕਹਿਣਗੇ ਤੁਹਾਡਾ ਨਜ਼ਰੀਆ ਹੀ ਗਲਤ ਹੈ, ਅਸੀਂ ਤਾਂ ਵਪਾਰ ਵਧਾਉਣਾ ਹੈ, ਅਸੀਂ ਰੁਜ਼ਗਾਰ ਦੇਣਾ ਜੀ। ਇਹ ਵਪਾਰ ਦੁਨੀਆ 'ਚ ਨਹੀਂ ਹੋ ਰਿਹਾ, ਔਰ ਇਸ ਵਪਾਰ ਨੂੰ ਅਸੀਂ ਇਕੱਠੇ ਜਾ ਕੇ ਵੇਖ ਕੇ ਆਏ ਆ। ਉੱਥੇ ਪੇਪਰ ਮਿਲ ਆ ਆਪਣੀ ਦੂਸਰੀ ਰੁਪਾਣੇ ਕੋਲੇ, ਸੇਤੀਆ ਪੇਪਰ ਮਿਲ, 1500 ਕਿੱਲਾ ਖਰੀਦ ਲਿਆ, 1500 ਕਿੱਲਾ ਠੇਕੇ ਤੇ ਹੈ। ਤੇ ਪਾਣੀ ਇੰਨਾ ਲੱਖ ਜਿੱਡਾ ਐ ਤੁਰਿਆ ਫਿਰਦਾ ਰਹਿੰਦਾ, ਗੇੜੇ ਕੱਢਦਾ ਤੇ ਸਮਾ ਕੇ ਥੱਲੇ ਜਾਂਦਾ। ਆ ਤੁਹਾਡੇ ਨਾਲ ਹੈ ਸ਼ੈਲਾ ਖੁਰਦ ਨਾ, ਇੱਥੇ ਇੱਕ ਫੈਕਟਰੀ ਲੱਗੀ ਹੋਈ ਆ ਪੇਪਰ ਮਿਲ। ਨੇੜੇ ਤੇੜੇ ਦੇ ਪਿੰਡਾਂ ਦਾ ਸਰਵੇ ਕਰ ਲਓ, ਹੈਪੇਟਾਈਟਸ ਸੀ, ਕੈਂਸਰ, ਸਰੋਸਿਸ ਸਾਰਾ ਕੁਝ ਹੋ ਚੁੱਕਿਆ। ਇਹ ਕਿਵੇਂ ਹੋ ਗਿਆ? ਇਹਨਾਂ ਲੁਟੇਰਿਆਂ ਕਰਕੇ ਹੈ। ਲੁਟੇਰੇ ਮੈਂ ਕਿਉਂ ਕਹਿ ਰਿਹਾ ਕਿ ਇਹਨਾਂ ਨੂੰ ਇਹਨਾਂ ਬੰਦਿਆਂ ਦੀ ਸਿਹਤ ਦਾ ਖਿਆਲ ਨਹੀਂਗਾ। ਮਰ ਰਹੇ ਬੱਚੇ ਯਾਰ, ਬੰਦੇ ਬਰਬਾਦ ਹੋ ਰਹੇ ਨੇ, ਬਿਮਾਰੀਆਂ ਹੋ ਰਹੀਆਂ। ਮੇਰਾ ਜ਼ਿਲ੍ਹਾ ਬਠਿੰਡੇ ਜੀ, ਮੈਂ ਗੱਲ ਕਰਾਂ ਮੇਰਾ ਜ਼ਿਲ੍ਹਾ ਇਹਨਾਂ ਕਿਵੇਂ ਜੁੜਦਾ। ਮੇਰੇ ਜ਼ਿਲ੍ਹੇ ਬਠਿੰਡੇ ਦੇ ਅਨੇਕਾਂ ਪਿੰਡ ਨੇ, ਸੈਂਕੜੇ ਪਿੰਡ ਨੇ ਮੇਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਿਰਫ ਤੇ ਸਿਰਫ ਇਸੇ ਨਹਿਰੀ ਪਾਣੀ ਦੇ ਨਿਰਭਰ ਆ। ਮੇਰਾ ਖੁਦ ਦਾ ਪਿੰਡ ਦਾ ਵਾਟਰ ਬੱਸ ਵੀ ਨਹਿਰ ਦਾ ਪਾਣੀ ਪੈਂਦਾ ਤੇ ਇਹ ਨਹਿਰ ਮੇਰੇ ਪਿੰਡਾਂ ਕੋਲ ਜਾਂਦੀ ਹੈ। ਅਸੀਂ ਕਹਿੰਦਾ ਕੱਲਾ ਚਮਕੌਰ ਸਾਹਿਬ ਦਾ ਏਰੀਆ ਪੀੜਤ ਆ ਜਾਂ ਪ੍ਰਭਾਵਿਤ ਹੋਊਗਾ, ਸਾਰਾ ਪੰਜਾਬ ਪ੍ਰਭਾਵਿਤ ਹੋ ਰਿਹਾ। ਕੱਲ ਖਾੜੇ ਕੀ ਹੋਇਆ, ਖਾੜੇ ਵੀ ਫੈਕਟਰੀ ਲਾ ਰਹੇ ਆ ਜਗਰਾਓਂ ਕੋਲੇ, ਉੱਥੇ ਡਾਂਗਾ ਮਾਰੀਆਂ ਪੁਲਿਸ ਨੇ, ਲੋਕਾਂ ਨੂੰ ਕੁੱਟਿਆ, ਬੁੜੀਆਂ ਦੀਆਂ ਕੱਪੜੇ ਪਾੜੇ ਗਏ, ਗੁੱਤਾਂ ਫੜ ਕੇ ਘੜੀਸਿਆ ਗਿਆ, ਧੱਕੇਸ਼ਾਹੀ ਤੇ ਉਤਰੇ ਹੋਇਆ ਭਗਵੰਤ ਸਿੰਘ। ਆਪਾਂ ਤੁਸੀਂ ਕਹਿੰਦਾ ਇਹ ਬੀਜੇਪੀ ਦਾ ਬੰਦਾ ਹੈ ਜਿਹੜਾ ਲਾ ਰਿਹਾ ਪੇਪਰ ਮਿਲ, ਇਹ ਸਾਰੇ ਇੱਕ ਨੇ। ਇੱਥੋਂ ਸਪਸ਼ਟ ਹੁੰਦਾ ਨਾ ਵੀ ਭਗਵੰਤ ਮਾਨ ਕਿਵੇਂ ਤਾਨਾਸ਼ਾਹੀ ਤੇ ਉਤਰਿਆ ਹੋਇਆ, ਡੰਡੇ ਦੇ ਜ਼ੋਰ ਤੇ, ਪੁਲਿਸ ਦੇ ਜ਼ੋਰ ਦੇ ਉੱਤੇ ਕਿਵੇਂ ਇਹ ਫੈਕਟਰੀਆਂ। ਹੁਣ ਦੂਜੀ ਗੱਲ ਜਿਹੜੀ ਕਹਿਣੀ ਚਾਹੁੰਦੇ ਆ, ਆਮ ਤੌਰ ਤੇ ਨਾ ਜਿਹੜਾ ਸਾਡਾ ਪੰਜਾਬ ਦਾ ਮਜ਼ਦੂਰ ਵਰਗ ਆ ਉਹਨੂੰ ਇਹ ਭੜਕਾਇਆ ਜਾਂਦਾ ਜਿਵੇਂ ਕਿ ਜੀਰੇ ਹੋਇਆ, ਜੀਰੇ ਉਹਨਾਂ ਨੇ ਬਰਾਬਰ ਖੜੇ ਕਰਤੇ, ਮਜ਼ਦੂਰ ਸਾਡਾ ਰੁਜ਼ਗਾਰ ਮਾਰਦੇ ਆ। ਪਹਿਲਾਂ ਮੈਂ ਪੰਜਾਬ ਦੇ ਮਜ਼ਦੂਰਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਮੈਂ ਹਮੇਸ਼ਾ ਪੰਜਾਬ ਦੇ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਉਠਾਈ ਹੈ। ਅਸੀਂ ਹਮੇਸ਼ਾ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ 'ਤੇ ਜਿਹੜੀ ਮਜ਼ਦੂਰੀ ਆ, ਹੱਕ ਆ ਕੰਮ ਕਰਨ ਦਾ, ਉਹ ਪੰਜਾਬ ਦੇ ਮਜ਼ਦੂਰ ਨੂੰ ਹੋਣਾ ਚਾਹੀਦਾ। ਜਿੰਨੀਆਂ ਪੰਜਾਬ 'ਚ ਇੰਡਸਟਰੀਆਂ ਲੱਗੀਆਂ, ਕਾਰਖਾਨੇ ਲੱਗੇ ਆ, ਉਹ 'ਚ ਪੰਜਾਬ ਦੇ ਮਜ਼ਦੂਰ ਕਿਆ ਪਰਸੈਂਟ ਹੈ? ਲੁਧਿਆਣੇ 'ਚ ਹਜ਼ਾਰਾਂ ਫੈਕਟਰੀਆਂ, ਕਿੰਨੇ ਪੰਜਾਬ ਦੇ ਮਜ਼ਦੂਰ ਕੰਮ ਕਰਦੇ ਆ। ਪਰ ਇੱਥੇ ਵੀ ਇਹ ਗਮਰਾਹ ਕਰ ਰਹੇ ਆ ਚਮਕੌਰ ਸਾਹਿਬ ਦੇ ਇਲਾਕੇ 'ਚ ਮਜ਼ਦੂਰਾਂ ਕੋਲ ਜਾ ਕੇ ਵੀ ਤੁਹਾਨੂੰ ਰੁਜ਼ਗਾਰ ਮਿਲੂਗਾ, ਇਹ ਤੁਹਾਡਾ ਰੁਜ਼ਗਾਰ ਤੇ ਲੱਤ ਮਾਰ ਰਹੇ ਆ। ਪਰ ਸ਼ਾਮਲਾਟ ਵੀ ਤਾਂ ਬਾਈ ਮਜ਼ਦੂਰਾਂ ਦੀ ਹੁੰਦੀ ਆ ਅਸਲ 'ਚ। ਮੈਂ ਕਹਿੰਦਾ ਮੇਰੀ ਗੱਲ ਸੁਣੋ, ਜੇ ਇੰਨਾ ਪੰਜਾਬ, ਅਸੀਂ ਇਹ ਗੱਲ ਉਠਾ ਰਹੇ ਹਾਂ, ਜੇ ਇੰਨਾ ਪੰਜਾਬ ਦੇ ਮਜ਼ਦੂਰਾਂ ਨਾਲ ਤੁਹਾਨੂੰ ਹਮਦਰਦੀ ਹੈ, ਜਿੰਨੀਆਂ ਪੰਚਾਇਤੀ ਜ਼ਮੀਨਾਂ ਸ਼ਾਮਲਾਟਾਂ ਪਈਆਂ ਪੰਜਾਬ ਦੇ ਮਜ਼ਦੂਰਾਂ ਨੂੰ ਕਿਉਂ ਨਹੀਂ ਵੰਡ ਦਿੰਦੇ? ਦੇ ਦਿਓ। ਅਸੀਂ ਇੱਕ ਜੰਸ ਗੱਲ ਕਹਿ ਰਹੇ ਆ ਸ਼ਾਮਲਾਟ ਦਾ ਗੱਲ ਕੀਤੀ ਨਾ ਜੀ, ਅਸੀਂ ਆਣੇ ਕਿ ਜਿਹੜੀਆਂ ਸ਼ਾਮਲਾਟਾਂ ਨੇ ਪਿੰਡਾਂ ਦੀਆਂ, ਇਹਦਾ ਤੀਜਾ ਹਿੱਸਾ ਮਜ਼ਦੂਰ ਜਿਹੜੇ ਗਰੀਬ ਨੇ ਉਹਨਾਂ ਨੂੰ ਬੋਲੀ ਲਾਉਣ ਦਾ ਹੱਕ ਹੋਵੇ, ਬਾਕੀ ਨਾ ਉਹਦੇ 'ਚ ਸ਼ਾਮਲ ਹੋਣ। ਇਹ ਤਾਂ ਕਹਿ ਰਹੇ ਆ, ਅਸੀਂ ਖੁੱਲ੍ਹ ਕੇ ਕਹਿ ਰਹੇ ਆ। ਔਰ ਗੱਲ ਇਹ ਕਿ ਆ ਮਜ਼ਦੂਰਾਂ ਵਾਲੇ ਬੈਠੀਆਂ ਨੇ ਜਥੇਬੰਦੀਆਂ, ਇੱਧਰ ਆਓ ਗੁਰਿੰਦਰ ਸਿੰਘ ਆਜ਼ਾਦ ਨੇ, ਆ ਗੁਰਦੀਪ ਆ ਗਿਆ, ਇਹ ਸ਼ਾਮਲ ਨੇ ਇਹਨਾਂ ਗੱਲਾਂ 'ਚ। ਇਹਨਾਂ ਦੀਆਂ ਜਥੇਬੰਦੀਆਂ ਨੇ, ਅੰਬੇਡਕਰ ਵਾਲੀ ਜਥੇਬੰਦੀ ਹੈ ਇਹਨਾਂ ਦੀ। ਇਹਨਾਂ ਤੋਂ ਪੁੱਛੋ, ਇੱਕ ਮੈਂ ਗੱਲ ਕਹਿ ਦਿਆਂ ਉਦੋਂ ਪਹਿਲਾਂ, ਮੈਨੂੰ ਦੱਸੋ ਜਿਹੜੀ ਰਲੇ ਗਲੇ ਦੀ ਗੱਲ ਹੈ, ਇੱਥੇ ਨੇੜੇ ਤੇੜੇ ਦੇ ਪਿੰਡਾਂ 'ਚ ਪੁੱਛ ਸਕਦੇ ਤੁਸੀਂ ਇਹਨਾਂ ਤੋਂ, ਸ਼ਰਾਬਾਂ ਵੰਡੀਆਂ ਜਾ ਰਹੀਆਂ ਪਿੰਡਾਂ 'ਚ, ਸ਼ਰਾਬ ਵੰਡੀ ਜਾ ਰਹੀ ਆ ਹਰ ਰੋਜ਼। ਔਰ ਕਿੰਨੇ ਦਿਨ ਹੋ ਗਏ ਜੀ ਇਸ ਕੰਮ ਨੂੰ? ਹਫਤਾ ਹੋ ਗਿਆ। ਕੀ ਇਹ ਲਾ ਐਂਡ ਆਰਡਰ ਦਾ ਮਸਲਾ ਨਹੀਂ ਹੈ? ਭਗਵੰਤ ਮਾਨ ਨੂੰ ਜਾਂ ਇਹਨਾਂ ਦੀ ਆਪ ਸਰਕਾਰ ਨੂੰ ਦਿਸ ਨਹੀਂ ਰਿਹਾ ਕਿ ਕਾਂਗਰਸ ਵਾਲੇ ਬੰਦੇ ਆ ਕਰਵਾ ਰਹੇ ਨੇ? ਇਹ ਦਿਸ ਨਹੀਂ ਰਿਹਾ ਗਾ ਇਹਨਾਂ ਨੂੰ?
ਕਿਉਂ ਨਹੀਂ ਬੋਲ ਰਹੇ? ਕਿਉਂਕਿ ਇਹਨਾਂ ਦੇ ਸਮਝੌਤੇ ਨੇ। ਮੈਂ ਕੱਲ ਖੜਾ ਸੀ ਚੰਡੀਗੜ੍ਹ, ਉੱਥੇ ਇੱਕ ਗ੍ਰੀਨ ਜ਼ੋਨ ਹੈ ਨਿਊ ਚੰਡੀਗੜ੍ਹ, 2.5 ਕਿੱਲੇ ਦੇ ਫਾਰਮ ਹਾਊਸ ਬਣੇ ਨੇ। ਉਹ ਕਿਹਨੇ ਬਣਾਏ ਨੇ? ਉਹਦੇ 'ਚ ਪਹਿਲਾਂ ਇਹ ਆਂਦਾ ਸੀ ਨਾ ਭਗਵੰਤ ਮਾਨ ਕਿ ਮੈਂ ਸਿਸਮਾਂ ਵਾਲਾ ਢਾਊਂਗਾ, ਸੁੱਖ ਨਿਵਾਸ ਢਾਊਂਗਾ। ਹੁਣ ਕੀ ਗੱਲ ਹੋ ਗਈ? ਕਿਉਂਕਿ ਹੁਣ ਇਹਨਾਂ ਦੇ ਬੰਦਿਆਂ ਨੇ ਉੱਥੇ ਪਲਾਟ ਲੈ ਲਏ ਨੇ। ਪਤਾ ਕੀ ਆਂਦੇ? 2.5 ਕਿੱਲੇ ਦੀ ਤੁਹਾਡੇ ਫਾਰਮ ਹਾਊਸ ਤੇ ਤੁਸੀਂ ਸਿਰਫ 2% ਛੱਤ ਸਕਦੇ ਹੋ। ਜਾ ਕੇ ਵੇਖੋ ਤੇ ਮਹਿਲ ਛੱਤੇ ਹੋਏ ਨੇ ਅਕਰੋਸ ਦੀ ਪਾਰਟੀ। ਉਹ ਕਹਿੰਦੇ ਆਮ ਘਰਾਂ ਦੇ ਬੰਦੇ ਜਰੇ ਨਹੀਂ ਜਾਂਦੇ ਇਹਨਾਂ ਤੋਂ। ਕਿੰਨਾ ਤੋਂ? ਉੱਥੇ ਮੈਂ ਦੱਸਾਂ ਕਿਹੜੇ ਆਮ ਘਰਾਂ ਦੇ ਬੰਦਿਆਂ ਦੇ ਫਾਰਮ ਹਾਊਸ ਨੇ ਇਹ, ਜਿਨ੍ਹਾਂ ਦੇ ਵਿਰੁੱਧ ਲੜ ਕੇ ਇਲੈਕਸ਼ਨ ਲੜ ਕੇ ਜਿੱਤੇ ਨੇ, ਜਿਨ੍ਹਾਂ ਦੇ ਵਿਰੁੱਧ ਨਾਅਰੇ ਲਾਉਂਦੇ ਸੀ। ਹੁਣ ਉਹ ਆਮ ਘਰਾਂ ਦੇ ਇਹਨਾਂ ਦੇ ਭਾਈਵੰਦ ਹੋ ਗਏ। ਇਹ ਲੁਟੇਰੇ ਨੇ ਸਾਰੇ ਰਲ ਕੇ ਇਕੱਠੇ ਹੋ ਜਾਂਦੇ ਨੇ। ਜਾ ਕੇ ਵੇਖ ਲਓ ਚੰਡੀਗੜ੍ਹ, ਨਿਊ ਚੰਡੀਗੜ੍ਹ। ਕਹਿੰਦੇ ਆ ਵੀ ਆਮ ਆਪਣੇ ਬਣੇ ਹੋਏ ਸਮਾਜ ਸੇਵੀ ਇਹ ਸਭ ਤੋਂ ਭੈੜੇ ਸਾਨੂੰ ਲੱਗਦੇ ਆ। ਉੱਥੇ ਹੀ ਪਾਣੀ ਦਿਖਾ ਕੇ ਉੱਥੇ ਬੋਤਲਾਂ ਵਿੱਚ। ਵਾਹ, ਵੈਰੀ ਗੁੱਡ, ਅੱਛੀ ਗੱਲ ਹੋਈ। ਮਤਲਬ ਬੁੱਢਾ ਨਾਲਾ ਕਿੰਨਾ ਹੈ ਪਤਾ? ਕਿੰਨੇ? 60 ਕਰੋੜ ਲੀਟਰ ਪਾਣੀ ਗੰਦਾ ਹੋ ਰਿਹਾ ਹੈ। ਇੱਕ ਬੋਤਲ ਤਾਂ ਦਿਸ ਗਈ ਇਹਨਾਂ ਦੇ, ਉਹ ਜਿਹੜੇ 2-4 ਫੱਜੇ ਪਤਾ ਨਹੀਂ ਕਿਹੜੇ, ਮੈਨੂੰ ਤਾਂ ਉਹਨਾਂ ਦਾ ਨਾਮ ਨਹੀਂ ਪਤਾ। ਉਹ ਬੋਤਲ ਤਾਂ ਗਲਤ ਦਿਸ ਗਈ, ਪਰ ਇਹਨਾਂ ਨੂੰ ਦੱਸੋ ਪੂਰਾ ਬੁੱਢਾ ਨਾਲਾ 60 ਕਰੋੜ ਲੀਟਰ ਨਹੀਂ ਦੀਦਾ। ਜਿਹੜੀਆਂ ਤੁਹਾਡੇ ਤੇ ਵੀ ਅਮਤੋਜ ਭਾਈ ਤੁਹਾਡੇ ਤੇ ਵੀ ਗੱਲਾਂ ਉਹ ਕਰਦੇ, ਇਹ ਗੱਲਾਂ ਵੀ ਆਉਂਦੀਆਂ ਵੀ ਅੱਜ ਬਾਹਰ ਦੇ ਬੰਦੇ ਗੱਡੀਆਂ ਲੈ ਕੇ ਆਏ ਹੋਏ, ਜਿਹੜੇ ਪਿੰਡਾਂ ਦੇ ਸੀਗੇ ਉਹ ਕਹਿੰਦੇ ਉਹ ਤਾਂ ਕਰ ਨਹੀਂ ਰਹੇ। ਪਿੰਡਾਂ ਵਾਲੇ ਤਾਂ ਖੁਸ਼ ਨੇ ਵੀ ਸਾਨੂੰ ਰੁਜ਼ਗਾਰ ਮਿਲਣਾ। ਆ ਦੱਸਿਓ ਜੇ ਵੀ ਪਿੰਡਾਂ ਵਾਲਿਓ ਮਾੜਾ ਜਿਹਾ ਆ ਮਾੜਾ ਪਿੰਡਾਂ ਦੇ ਸਾਰੇ ਖੜੇ ਆ ਜੀ, ਅਸੀਂ ਇਲਾਕੇ ਵੱਲੋਂ ਪਿੰਡਾਂ ਦੇ ਨਾਂ ਬੋਲ ਦਿਓ ਜੇ ਮਾੜਾ ਜਿਹਾ, ਨਾ ਬੋਲ ਪਿੰਡਾਂ ਦਾ ਨਾਂ ਬੋਲਿਓ ਜੇ। ਮੇਰਾ ਪਿੰਡ ਹਫਸਾਬਾਦ ਆ ਜੀ। ਮੇਰਾ ਪਿੰਡ ਜਟਾਣਾ ਜੀ। ਆ ਵੇਖ ਲਓ ਕਿੰਨੇ ਪਿੰਡਾਂ ਦੇ ਧੌਲਾਂ ਦੇ ਇਹ ਸਾਰੇ ਪਿੰਡ ਸਾਡੇ ਆਏ ਹੋਏ ਆ। ਅਸੀਂ ਮੈਂ ਇਹ ਗੱਲ ਦਾ ਖੜੀ, ਜਿਹੜਾ ਬੰਦਾ ਇਹ ਕਹਿੰਦਾ ਕਿ ਸਮਾਜ ਸੇਵੀ ਵੱਡੇ ਸਾਨੂੰ ਚੰਗੇ ਨਹੀਂ ਲੱਗਦੇ, ਜਿਹੜੇ ਵਿੱਚ ਬੋਤਲ ਸਿੱਟ ਰਹੇ ਆ, ਸੁਖਾਨੰਦ ਅਮਰਤਪਾਲ ਸਿੰਘ MLA ਬਾਘਾ ਪੁਰਾਣਾ। ਅੱਛਾ, ਬਾਘੇ ਪੁਰਾਣੇ ਦਾ ਜਿਹੜਾ ਚਿੱਟੇ ਵਾਲਿਆਂ ਦਾ ਯਾਰ ਹੈ, ਚੌਧਰੀ ਵਾਲੇ ਪਿੰਡ ਦਾ ਸਰਪੰਚ, 19 ਪਰਚੇ NDPS ਦੇ ਤੇ MLA ਦਾ ਰਾਈਟ ਹੈਂਡ ਆ, ਜਿਹੜੇ ਕਹਿੰਦੇ ਆ ਯੁੱਧ ਨਸ਼ਿਆਂ ਵਿਰੁੱਧ। ਦੂਜੀ ਗੱਲ, ਭਗਤਾ ਭਾਈ ਆਕਸਫੋਰਡ ਸਕੂਲ ਜਵਾਕਾਂ ਕੋਲੋਂ ਉਹ ਬੈਪ ਪਤਾ ਨਹੀਂ ਵੈਪਕ ਉਹ ਫੜੀ ਗਈ ਸੀਗੀ। ਉਸੇ ਸਕੂਲ 'ਚ MLA ਦਾ ਭਤੀਜਾ ਵੀ ਪੜ੍ਹਦਾ ਸੀਗਾ ਤੇ ਉਹ MLA ਦੇ ਭਤੀਜੇ ਨੂੰ ਸਕੂਲ ਨੇ ਕੱਢਿਆ ਨਹੀਂ ਵੀ ਨਹੀਂ, MLA ਦਾ ਭਤੀਜਾ ਜਿਹੜਾ 11ਵੀਂ 'ਚ ਪੜ੍ਹਦਾ ਜਵਾਕ ਉੱਥੇ ਜਵਾਕਾਂ ਨੂੰ ਸਪਲਾਈ ਕਰ ਰਿਹਾ ਸੀ। ਇਹ ਕਹਿੰਦੇ ਸੀ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ। ਜਿਹੜੇ ਸਾਡੇ ਤੇ ਟਿੱਕਾ ਟਿੱਪਣੀ ਕਰਦੇ ਆ ਥਲੀ, ਤੇਰਾ ਜਵਾਬ ਲੈ ਲਾ ਵੀ ਲੋਕਲ ਲੋਕ ਇਸੇ ਗੱਲ ਦਾ ਰੋਣਾ ਇਸੇ ਗੱਲ ਦਾ। ਜੇ ਖਾੜੇ ਮਸਲਾ ਪੈਂਦਾ ਤਾਂ ਉੱਥੋਂ ਦੇ 4 ਪਿੰਡਾਂ ਦੇ ਲੋਕ ਉੱਠ ਖੜਦੇ ਆ। ਚਮਕੌਰ ਸਾਹਿਬ ਦਾ ਮਸਲਾ ਉੱਠਿਆ, 4 ਪਿੰਡਾਂ ਦੇ ਇੱਥੇ ਉੱਠ ਖੜਨਗੇ। ਆ ਮੁਸ਼ਕਾਬਾਦ ਮੋਰਚਾ ਲੱਗਿਆ ਹੋਇਆ, ਉੱਥੋਂ ਉੱਠ ਖੜਨਗੇ। ਦੁਖਾਂਤ ਹੀ ਇਹੀ ਹੈ। ਅਸੀਂ ਰੁਪਾਣੇ ਗਏ, ਰੂੜਿਆਂ ਵਾਲੀ ਪਿੰਡ ਗਏ, ਰੂੜਿਆਂ ਵਾਲੀ ਪਿੰਡ ਦੇ ਵਿੱਚ 50 ਬੰਦੇ ਸਾਡੇ ਹੱਕ 'ਚ ਵੀ ਇਹ ਬੰਦ ਹੋਣੀ ਚਾਹੀਦੀ ਹੈ, 100 ਬੰਦਾ ਸਾਡੇ ਵਿਰੋਧ 'ਚ ਆਏ ਖੜ ਗਿਆ। ਇਹ ਤਾਂ ਦੁਖਾਂਤ ਹੈ। ਇੱਥੋਂ ਦੇ ਦਲਾਲਾਂ ਨੇ, ਦੱਲਿਆਂ ਨੇ, ਜਿਹੜੇ ਸਰਪੰਚ ਇੱਥੋਂ ਮਤੇ ਪਾ ਕੇ ਦੇ ਰਹੇ ਆ। ਇਹਦਾ ਮਤਾ ਕਿਹੜੇ ਸਰਪੰਚ ਨੇ ਪਾਇਆ, ਕਿਹੜੀ ਪੰਚਾਇਤ ਨੇ ਪਾਇਆ? ਜੋ ਕਾਂਗਰਸ ਸਰਕਾਰ ਸੀ, ਇੱਥੋਂ ਦੇ ਸਰਪੰਚ ਨੇ ਪਾ ਕੇ ਦਿੱਤਾ। ਸੁਬਹ ਹੋਇਆ 4 ਵਜੇ ਧੌਲਦਰਾਂ ਪਿੰਡ ਧੌਲਦਰਾਂ ਰਜਿਸਟਰੀ ਹੋਈ ਨਾ। ਅਸੀਂ ਖੁਦ ਗਏ ਆ ਜੀ। ਇਹ ਚੰਨੀ ਉਦੋਂ ਮੁੱਖ ਮੰਤਰੀ ਸੀਗਾ, ਮੰਤਰੀ ਸੀ ਚੰਨੀ, ਤੇ ਸੁਬਹ ਰਜਿਸਟਰੀ ਹੁੰਦੀ ਹੈ। ਹੋਰ ਦੇਖ ਲਾ, ਇਸ ਵੇਲੇ ਜਿਹੜੀ ਬੋਕਰ ਪਾਰਟੀ ਦੀ ਪੰਚਾਇਤ ਬਣੀ ਐ ਇਸ ਪਿੰਡ ਦੀ, ਉਹ ਫੈਕਟਰੀ ਦੇ ਹੱਕ 'ਚ ਖੜੀ ਆ। ਉਹ ਕਮਲੇ ਲੋਕੋ, ਤੁਹਾਨੂੰ ਲੋਕਾਂ ਨੇ ਚੁਣਿਆ ਸਰਪੰਚ, ਤੁਹਾਨੂੰ ਪਿੰਡ ਦੇ ਲੋਕਾਂ ਨੇ ਬਣਾਇਆ। ਵੋਟਾਂ ਪਾ ਕੇ ਵੀ ਪਿੰਡ ਦੇ ਭਲੇ ਦੀ ਗੱਲ ਕਰੋਗੇ, ਖੜ ਕੇ ਜਾ ਕੇ ਪਿੰਡ ਦੇ ਲੋਕਾਂ ਦੇ ਉਲਟ। ਨਹੀਂ ਬਾਈ, ਪਬਲਿਕ ਹੀਅਰਿੰਗ ਦੇ ਵਿੱਚ ਕਿਹੜੇ ਪੁਆਇੰਟ ਰੱਖੋਗੇ? ਉਹਨਾਂ ਕੋਲ ਤਾਂ ਸਾਰੇ ਜਵਾਬ ਹੈ ਜੀ, ਉਹਨਾਂ ਦੀ ਟੈਕਨੀਕਲ ਟੀਮਾਂ। ਪਾਣੀ ਦਾ ਵੀ ਪਾਣੀ ਦਾ ਵੀ ਉਹ ਕਹਿੰਦੇ ਸਾਡੇ ਕੋਲ ਹੱਲ ਹੈ। ਟ੍ਰੀਟਮੈਂਟ ਕਿਹੜਾ ਹੱਲ ਹੈ? ਕਿਹੜਾ ਥਲੀ ਤੁਸੀਂ ਦੱਸ ਦਿਓ ਜੇ ਕਿਹੜਾ ਹੱਲ ਹੈ? ਕਹਿੰਦੇ ਜੀ ਅਸੀਂ ਬਾਈ ਜਿੰਨੀ ਇਹਦੇ ਵਿੱਚ ਏਰੀਏ ਦੇ ਵਿੱਚ ਫੈਕਟਰੀ ਲੱਗਣੀ ਆ, ਉਹ ਤੇ ਵੱਧ ਰਕਬੇ ਦੇ ਵਿੱਚ ਤਾਂ ਅਸੀਂ ਗ੍ਰੀਨਰੀ ਲਾਉਣੀ ਤੇ ਉਸ ਸਿੰਚਾਈ ਲਈ ਪਾਣੀ। ਮੈਂ ਦੱਸ ਦਿੰਨਾ ਤੁਸੀਂ ਰੂੜਿਆਂ ਵਾਲੀ ਜਿੱਥੇ ਅਸੀਂ ਗਏ ਆ, ਉੱਥੇ 1500 ਕਿੱਲਾ ਇਹਨਾਂ ਨੇ ਖਰੀਦਿਆ ਔਰ 1500 ਕਿੱਲਾ ਠੇਕੇ ਤੇ ਹੈ। ਉੱਥੇ ਉਹਨਾਂ ਨੇ ਸ਼ਪੈਦੇ ਲਾਏ, ਇਹਨਾਂ ਦੀ ਫਾਰਮੈਲਿਟੀ ਹੈ ਇਹ। ਸ਼ਪੈਦਿਆਂ ਦੇ ਵਿੱਚ ਲੱਖ ਜਿੱਡੇ ਖਾਲੇ ਬਣਾਏ ਨੇ। ਉਹ ਖਾਲਿਆਂ ਦੇ ਵਿੱਚ ਪਾਣੀ ਤੁਰ ਫਿਰ ਰਿਹਾ ਹੈ ਤੇ ਸਮਾ ਕੇ ਥੱਲੇ ਜਾ ਰਿਹਾ ਹੈ। ਔਰ ਹੋ ਪਤਾ ਕੀ ਰਿਹਾ, ਉੱਥੋਂ ਦੇ ਨੇੜੇ ਤੇੜੇ ਦੇ 30-40 ਪਿੰਡਾਂ 'ਚ ਲੋਕ ਬਿਮਾਰ ਹੋ ਗਏ ਨੇ। ਔਰ ਜਿਹੜੀ ਗੱਲ ਅਸੀਂ ਹਮੀਰਾ ਪਿੰਡ ਗਏ ਆ, 15 ਖੂਹ ਬਣਾਏ ਸੀ ਬਾਹਰ। ਇੱਕ ਦੇਸ ਆਖੂ ਕਹਿ ਰਿਹਾ ਤਲਾਬ, ਇੱਕ ਤਲਾਬ ਭਰਿਆ, 14 ਤਲਾਬਾਂ ਦਾ ਪਾਣੀ ਥੱਲੇ ਜਾ ਰਿਹਾ। ਔਰ ਉੱਥੋਂ ਅਸੀਂ ਨਾਲ ਹੀ ਗਏ, ਉਹਨਾਂ ਦਾ ਰੈਜ਼ੀਡੈਂਸ਼ੀਅਲ ਏਰੀਆ, ਲਾਲ ਪਾਣੀ ਨਿਕਲ ਰਿਹਾ। ਮੈਂ ਇਹੀ ਤਾਂ ਪੁੱਛ ਰਹੇ ਹਾਂ ਸਾਰੇ ਜਣੇ ਅਸੀਂ, ਇਹ ਜਿੰਨੀਆਂ ਰੈੱਡ ਕੈਟਾਗਰੀ ਵਾਲੀਆਂ ਫੈਕਟਰੀਆਂ ਨੇ, ਇਹਨਾਂ ਫੈਕਟਰੀਆਂ ਨੇ ਜੋ ਮੈਂ ਕਹੂੰਗਾ ਜਦੰਨੇ ਅਪਰਾਧ, ਸੱਤਿਆਨਾਸ਼ ਕੀਤਾ ਪਾਣੀ ਦਾ, ਲੋਕਾਂ ਦਾ। ਇਹ ਮੈਨੂੰ ਦੱਸ ਤਾਂ ਦੇਣ ਕਰ ਕੀ ਰਹੇ ਨੇ ਉਹਦਾ। ਦੂਜੀ ਗੱਲ ਸੁਣ ਆਪਣਾ ਥਲੀ, ਤੇਰੇ ਸਵਾਲ ਦਾ ਜਵਾਬ ਮੈਂ ਦੇਣ ਲੱਗਿਆ। ਜਿਹੜੇ ਪਾਣੀ 'ਚ ਇਹ ਲੈਡ, ਮਰਕਰੀ, ਹੈਵੀ ਮੈਟਲ, ਪਤਾ ਨਹੀਂ ਕਿਹੜੀਆਂ
ਖਤਰਨਾਕ ਕੈਮੀਕਲ ਪਾ ਰਹੇ ਆ। ਮੈਂ ਕਹਿੰਦਾ ਲੱਖ ਵਾਰੀ ਟ੍ਰੀਟ ਕਰ ਲਓ, ਪਾਣੀ ਚੋਂ ਨਿਕਲਦੇ ਨਹੀਂ। ਕਹਿੰਦੇ ਪੀ ਕੇ ਦਿਖਾਊਂਗਾ ਸਾਡਾ ਬੰਦਾ ਪੀਓ, ਪੀ ਲੈਣ ਆ ਜਾਓ। ਤੁਸੀਂ ਪੀਣ ਦੀ ਗੱਲ ਕਰਦੇ ਆ, ਮੈਂ ਕਹਿੰਦਾ ਬਲੀਪੁਰ, ਅਸੀਂ ਤਾਂ ਖੜੇ ਸੀ ਜਾ ਕੇ ਵਲੀਪੁਰ ਆ ਕੇ ਪੀ ਮੈਂ ਕਹਿੰਦਾ ਬਲੀਪੁਰ ਪੀਣ ਦੀ ਗੱਲ ਛੱਡੋ, ਮੰਜਾ ਡਾਹੋ ਆ ਕੇ 10 ਘੰਟੇ 10 ਘੰਟੇ ਨਾ ਸੁਧਾਰ ਕੇ ਤਾਂ ਜਵਾਬ ਦੇਣਾ ਜੀ। ਉਹ ਕਹਿੰਦੇ ਜਿਹੜਾ ਧੂਆਂ ਵੀ ਨਹੀਂ ਹੋਣਾ, ਸੋਲਿਡ ਬੇਸਡ ਹੋ ਕੇ ਇਹ ਆਪਾਂ ਯੂਜ਼ ਤੂੰ ਮੈਨੂੰ ਇਹ ਦੱਸ ਦੇ ਥਲੀ, ਲੁਧਿਆਣੇ ਦੀਆਂ ਹਜ਼ਾਰਾਂ ਡਾਇੰਗ ਦੇ ਇਲੈਕਟ੍ਰੋਪੋਲਿਟਿਕ ਜਿੰਨੀਆਂ ਇੰਡਸਟਰੀਆਂ ਨੇ, ਕਿਹੜੀ ਇੰਡਸਟਰੀ ਜਿਹੜਾ ਬਿਨਾਂ ਕੈਮੀਕਲ ਤੋਂ ਸਾਫ਼ ਪਾਣੀ ਛੱਡ ਰਹੀ ਹੈ ਦਰਿਆ ਦੇ ਵਿੱਚ? ਦੱਸ ਦੇ ਮੈਨੂੰ। ਰਪਾਣੇ ਅਸੀਂ ਗਏ, ਉੱਥੇ ਹਜ਼ਾਰਾਂ ਏਕੜ ਪੈਲੀ ਲੈ ਕੇ ਉਹ ਸਪੈਦਾਂ 'ਚ ਖੁੱਲਾ ਪਾਣੀ ਛੱਡੀ ਬੈਠੇ ਆ। 80% ਲੋਕਾਂ ਨੂੰ ਕਾਲਾ ਪੀਲੀਆ ਇੱਕ ਪਿੰਡ 'ਚ ਹੋ ਚੁੱਕਿਆ, ਕੈਂਸਰ, ਜਿਉਂਦੇ ਜਵਾਕਾਂ ਤੱਕ ਅਪਾਹਜ ਪੰਗ ਜਵਾਕ ਲੂਲੇ ਲੰਗੜੇ ਅੰਨੇ ਕਾਣੇ ਪੈਦਾ ਹੋ ਰਿਹਾ। ਉਹਦਾ ਜ਼ਿੰਮੇਵਾਰ ਕੌਣ ਆ? ਇੱਕ ਗੱਲ ਹੋਰ, ਇੱਥੇ ਜਿਹੜੀ ਫੈਕਟਰੀ ਲੱਗ ਰਹੀ ਹੈ ਨਾ, ਉਹਦਾ ਨਾਂ ਰੁਚਰਾ। ਇੱਕ ਮਿੰਟ ਖੜੀ ਚੱਲ, ਰੁਚਰਾ ਫੈਕਟਰੀ ਇਹਨਾਂ ਦੀ ਹਿਮਾਚਲ 'ਚ ਵੀ ਹੈਗੀ ਹੈ। ਉੱਥੇ ਇਹਨਾਂ ਨੂੰ 2 ਕਰੋੜ ਦਾ ਫਾਈਨ ਹੋ ਚੁੱਕਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ। ਉਹਦੇ ਤੇ ਵੀ ਆਂਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹ 2 ਕਰੋੜ ਦਾ ਜਿੰਨੀ ਵੀ ਉੱਥੇ ਇੰਡਸਟਰੀ ਹੈ ਜੀ ਸਾਰਿਆਂ ਨੂੰ ਹੋਇਆ ਤੇ ਉਹ ਫਾਈਨ। ਹਾਂਜੀ, ਉਹ ਕਹਿੰਦੇ ਫਾਈਨ ਸ਼ਬਦ ਨਹੀਂ ਹੈਗਾ, ਕੰਪਨਸੇਸ਼ਨ ਲਿਖਿਆ ਹੋਇਆ ਜੀ ਉਹਨਾਂ ਨੇ ਵੀ ਇਹ ਕੰਪਨਸੇਸ਼ਨ ਵੀ ਉਹ ਫਾਈਨ ਨਹੀਂ। ਹੁਣ ਮੈਂ ਦੱਸਦਾ ਤੁਹਾਨੂੰ, ਹੁਣ ਦੱਸਦਾ, ਇਹ ਸੁਣ ਵੀ ਲਿਓ ਜੇ ਗੱਲ। ਇੱਕ ਹੋਰ ਗੱਲ ਵੀ ਹੋਊਗੀ ਥਲੀ, ਇਹਨਾਂ ਨੇ ਕਾਨੂੰਨ ਕਿਉਂ ਬਦਲਿਆ? ਪਹਿਲਾਂ ਸੈਂਟਰ ਨੇ ਬਦਲਿਆ, ਸੈਂਟਰ 'ਚ ਕਿਹਦੀ ਸਰਕਾਰ ਹੈ? ਬੀਜੇਪੀ ਦੀ। ਜਿਹੜੇ ਕਿ ਝਾੜੂ ਵਾਲੇ ਰੌਲਾ ਪਾਉਂਦੇ ਨੇ ਕਿ ਸਾਨੂੰ ਤਾਂ ਇਹ ਬਹੁਤ ਤੰਗ ਕਰਦੇ ਆ, ਉਸ ਸਰਕਾਰ ਦੇ ਕਿਸੇ ਵੀ ਨਾਨ ਬੀਜੇਪੀ ਸਰਕਾਰ ਨੇ ਅਜੇ ਉਹ ਬਿੱਲ ਪਾਸ ਨਹੀਂ ਕੀਤਾ ਪਾਣੀ ਵਾਲਾ ਜੋ ਸੈਂਟਰ ਨੇ ਕੀਤਾ। ਪੰਜਾਬ ਵਾਲਿਆਂ ਨੇ ਪਟੱਖ ਕਰਤਾ। ਔਰ ਦੁੱਖ ਦੀ ਗੱਲ, ਕਾਂਗਰਸ ਵਾਲੇ ਬੋਲੇ ਵੀ ਨਹੀਂ। ਇਹ ਜਿਹੜੇ ਆਪੋਜੀਸ਼ਨ, ਤੁਸੀਂ ਸੋਚ ਕੇ ਵੇਖੋ, ਇੱਕੋ ਪੇਜ ਤੇ ਨੇ ਕਾਂਗਰਸ, ਬੀਜੇਪੀ, ਆਪ ਤੇ ਬਾਕੀ ਜਿਹੜੇ ਬਚੇ ਅਕਾਲੀ ਜਾਂ ਬਾਕੀ ਸਾਰੇ ਨਹੀਂ। ਇੱਕੋ ਪੇਜ ਤੇ ਕਿਉਂ ਨੇ? ਕਿਉਂਕਿ ਇਹਨਾਂ ਦੇ ਫਾਈਨੈਂਸਰ ਕੌਣ ਨੇ? ਜਿਹੜੇ ਪੰਜਾਬ ਦੇ ਵਿੱਚ ਪੈਸਾ ਜਨਰੇਟ ਕਰ ਰਹੇ ਨੇ ਲੋਕਾਂ ਦੀ ਜ਼ਿੰਦਗੀ ਦੇ ਉੱਤੇ, ਉਹ ਲੋਕ ਇਹਨਾਂ ਨੂੰ ਪੈਸਾ ਦਿੰਦੇ ਨੇ। ਕੀ ਮੈਨੂੰ ਦੱਸੋ, ਲੋਕ ਸਭਾ 'ਚ ਬਿੱਲ ਪਾਸ ਹੋਇਆ, ਵਿਧਾਨ ਸਭਾ 'ਚ ਹੋਇਆ, ਕੋਈ ਬੰਦਾ ਬੋਲਿਆ? ਲੋਕਾਂ ਦੇ ਰਿਪਰੈਜ਼ੈਂਟੇਟਿਵ ਨੇ, ਇਹ ਬੋਲਦੇ ਕਿਉਂ ਨਹੀਂ ਉੱਥੇ? ਆ ਇੱਥੇ ਅਸੀਂ ਬੈਠੇ ਸੀ, ਹੁਣ ਗੁਰੂ ਘਰ 'ਚ ਇਕੱਠ ਕੀਤਾ ਗਿਆ, ਇਤਿਹਾਸਕ ਗੁਰੂ ਘਰ ਅਜੰਡ ਸਾਹਿਬ। ਉੱਥੇ ਇੱਕ ਪਾਰਟੀ ਵਾਲੇ ਆ ਗਏ ਜੀ, ਅਸੀਂ ਨਾਲ ਹੈ। ਮੈਨੂੰ ਤਾਂ ਹੀ ਗੁੱਸਾ ਚੜਿਆ, ਮੈਂ ਪੁੱਛਿਆ, ਮੈਂ ਕਿ ਨਾਲ ਕਿਹੜੀ ਗੱਲ 'ਚੋਂ ਹੈ? ਅਸੈਂਬਲੀ 'ਚ ਕਿਉਂ ਨਹੀਂ ਬੋਲਦੇ? ਪਾਰਲੀਮੈਂਟ 'ਚ ਕਿਉਂ ਨਹੀਂ ਬੋਲਦੇ? ਇੱਥੇ ਨਾਲ ਆ ਕੇ ਬਹਿ ਜਾਂਦੇ ਹੋ। ਨਾਲ ਹੈ ਕਿਹੜੀ ਗੱਲ 'ਚ ਨਾਲ ਹੈ? ਆ ਚੰਨੀ ਰੌਲਾ ਪਾਉਂਦਾ ਰਹਿੰਦਾ ਹੈ ਕਿ ਆ ਭਗਵੰਤ ਨੂੰ ਤਾਂ ਪਤਾ ਨਹੀਂ, ਖੇਤਾਂ ਦਾ ਨਹੀਂ ਪਤਾ। ਤੈਨੂੰ ਪਤਾ ਸੀ ਖੇਤਾਂ ਦਾ, ਤੂੰ ਮਿਨਿਸਟਰ ਸੀ। ਸਵੇਰ 7 ਵਜੇ ਰਜਿਸਟਰੀ 7 ਵਜੇ ਹੋਈ, 8 ਵਜੇ ਰਜਿਸਟਰੀ ਕਿਵੇਂ ਹੋ ਗਈ? ਆ 8:30 ਪਹੁੰਚੇ, ਉਦੋਂ ਪਹਿਲਾਂ ਕਰਤੀ। ਬੋਲੀ ਵੀ ਹੋਈ ਆ ਜੀ, ਆ ਕੇ ਜਵਾਬ ਦੇਊਗਾ ਇੱਥੇ ਖੜ ਕੇ ਚੰਨੀ ਕਿ ਆ ਬੋਲੀ ਦਿੱਤੀ ਇੱਕ ਮੈਂ ਸ਼ੇਰਾ ਇੱਕ ਦੱਸੀ ਲਵੀ ਆ ਜਿਹੜੀ ਜਗ੍ਹਾ ਹੈ। ਇੱਕ ਗੱਲ ਬੇਇੱਜ਼ਤੀ ਜੀ, ਮੈਨੂੰ ਵੇਚਤੀ। ਇੱਕ ਗੱਲ ਦੱਸਿਓ ਜੇ, ਇਹਨਾਂ ਚੋਂ ਕਿਸੇ ਮਿਨਿਸਟਰ ਨੂੰ, ਕਿਸੇ ਐਮਐਲਏ ਨੂੰ ਪੁੱਛ ਲਿਓ ਜੇ। ਫੈਕਟਰੀ ਵਾਲੇ ਤਾਂ ਬਾਅਦ ਚ ਪੁੱਛਾਂਗੇ। ਜੇ ਫੈਕਟਰੀ ਗੰਦ ਪਾਊਗੀ, ਇਹ ਲੋਕ ਉਹਦਾ ਜ਼ਿੰਮੇਦਾਰ ਹੋਣਗੇ। ਔਰ ਜਿਨ੍ਹਾਂ ਨੇ ਉਹ ਰੂੜਿਆਂ ਵਾਲੀ ਫੈਕਟਰੀ ਲਵਾਈ ਆ, ਹਮੀਰੇ ਵਾਲੀ ਲਵਾਈ ਆ, ਬੁੱਢੇ ਨਾਲੇ ਚ ਲੁਧਿਆਣੇ ਦੀਆਂ ਜਿੰਨੀਆਂ ਫੈਕਟਰੀਆਂ ਨੇ, ਅਨੰਦਪੁਰ ਸਾਹਿਬ ਚ ਉੱਤੋਂ ਪੈ ਰਿਹਾ ਜਿਹੜਾ, ਕੀ ਇਹ ਉਹਦੇ ਜ਼ਿੰਮੇਦਾਰ ਹਨ? ਜੇ ਹਨ ਤਾਂ ਇਹ ਦੱਸ ਦੇਣ, ਅਸੀਂ ਘਰੋਂ ਘਰੀ ਬਹਿ ਜਾਾਂਗੇ, ਸਾਨੂੰ ਕੋਈ ਲੋੜ ਨਹੀਂ ਸਮਾਜ ਸੇਵਾ ਕਰਨ ਦੀ। ਜੇ ਹੁਣ ਉਹਨੇ ਕਹਿਤਾ, ਜੇ ਹੁਣ ਉਹਨੇ ਕਹਿਤਾ ਵੀ ਅਸੀਂ ਜ਼ਿੰਮੇਵਾਰ ਹਾਂ ਬਾਈ, ਕਿਵੇਂ ਜ਼ਿੰਮੇਦਾਰ ਨੇ? ਜੇ ਇਹ ਫੈਕਟਰੀ ਗੰਦ ਪਾਉਂਗੇ ਅਸੀਂ ਜ਼ਿੰਮੇਵਾਰ। ਇੱਕ ਮਿੰਟ ਨਹੀਂ, ਮੈਂ ਪੁੱਛਦਾ ਹਾਂ, ਜੇ ਮੰਨ ਲਓ ਕਹਿੰਦੇ ਨੇ ਉਹਨਾਂ ਨੂੰ ਕਿ ਜਿਹੜੀਆਂ ਪਹਿਲੀਆਂ ਲੱਗੀਆਂ ਤੁਹਾਡੇ ਰਾਜਾਂ 'ਚ, ਉਹਨਾਂ ਬਾਰੇ ਕੀ ਖਿਆਲ ਹੈ? ਅਗਲਾ ਗੱਲ ਆ ਵੀ ਪੁੱਛ ਲਿਓ ਜੇ। ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਕਿ ਨਹੀਂ? ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਹੈ, ਮਨਜ਼ੂਰੀ ਦਿੱਤੀ ਹੈ ਕਿ ਨਹੀਂ ਦਿੱਤੀ? ਜੇ ਮਨਜ਼ੂਰੀ ਦਿੱਤੀ ਹੈ ਤਾਂ ਫਿਰ ਉਹਦੇ ਜ਼ਿੰਮੇਦਾਰ ਹੋਏ ਕਿ ਨਹੀਂ ਹੋਏ? ਜਿਹੜਾ ਬੰਦਾ ਉਦੋਂ ਦਾ ਮੁੱਖ ਮੰਤਰੀ ਸੀ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਅਮਰਿੰਦਰ ਸਿੰਘ ਹੋਣ, ਚਾਹੇ ਚੰਨੀ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਕੀ ਇਹ ਜ਼ਿੰਮੇਦਾਰ ਹਨ ਜਾਂ ਨਹੀਂ ਹਨ ਉਸ ਗੱਲ ਦੇ? ਖੁਦ ਦੱਸ ਦੇਣ। ਅਸਲ ਮੈਂ ਤੁਹਾਨੂੰ ਦੱਸਦਾ, ਇਸ ਏਰੀਏ 'ਚ ਨਾ 20 ਫੁੱਟ ਤੇ ਪਾਣੀ ਆ। ਨਹੀਂ ਇਹਦਾ 3-4 ਫੁੱਟ 3-4 ਫੁੱਟ ਤੇ 5 ਫੁੱਟ ਤੇ ਪਾਣੀ ਆ। ਤੁਸੀਂ ਦੇਖੋ ਏਰੀਆ ਬਚੂਗਾ ਕਿਵੇਂ? ਸੇਮ ਵਾਲਾ ਏਰੀਆ, ਇੰਨੀ ਖੂਬਸੂਰਤ ਧਰਤੀ ਯਾਰ, ਕਮਾਲ ਦੀ ਧਰਤੀ ਹੈ। ਇੱਕ ਪਾਸੇ ਨਹਿਰ ਆ, ਦਰਿਆ, ਕਿੰਨੀ ਉਪਜਾਊ ਧਰਤੀ ਹੈ, ਜਿੰਨੀ ਮਰਜ਼ੀ ਫਸਲ ਪੈਦਾ ਕਰ ਲਓ। ਦੂਜੀ ਗੱਲ ਥਲੀ ਸਿਆਂ, ਮੇਰੀ ਗੱਲ ਸੁਣ ਵੀਰ, ਜਿਹੜਾ ਇਹ ਵਾਰ-ਵਾਰ ਗੱਲ ਉਠਾਈ ਜਾ ਰਹੀ ਆ ਵੀ ਇਹ ਇੰਡਸਟਰੀਆਂ ਦੇ ਖਿਲਾਫ ਹੈ, ਫੈਕਟਰੀਆਂ ਦੇ ਖਿਲਾਫ ਹੈ, ਇਹ ਵਿਰੋਧ ਕਰਦੇ ਆ। ਅਸੀਂ ਕਹਿੰਦੇ ਜ਼ਿੰਦਗੀ ਨਾਲ ਕੋਈ ਕੀਮਤੀ ਚੀਜ਼ ਹੈ? ਜ਼ਿੰਦਗੀ ਦਾ ਕੋਈ ਬਦਲ ਹੈਗਾ? ਫੈਕਟਰੀਆਂ ਦੇ ਹਜ਼ਾਰਾਂ ਬਦਲ ਹੈ। ਪੰਜਾਬ 'ਚ ਕਿੰਨੀਆਂ ਕੁ ਫੈਕਟਰੀਆਂ ਸੀ ਤੋਂ 50 ਸਾਲ ਪਹਿਲਾਂ? ਉਦੋਂ ਪੰਜਾਬ 1 ਨੰਬਰ 'ਤੇ ਸੀਗਾ। ਅੱਜ ਤਾਂ ਹਜ਼ਾਰਾਂ ਫੈਕਟਰੀਆਂ ਲਾ ਕੇ ਪੰਜਾਬ ਡੋਬਤਾ ਤੁਸੀਂ।
ਸਾਡੇ ਲਈ ਫੈਕਟਰੀਆਂ ਦੀ ਲੋੜ ਨਹੀਂ ਪੰਜਾਬ ਨੂੰ। ਪੰਜਾਬ ਦੀ ਧਰਤੀ ਦੇ ਵਿੱਚੋਂ ਜਿੱਦਾਂ ਮਰਜ਼ੀ ਤੁਸੀਂ ਅੰਨ ਪੈਦਾ ਕਰਕੇ, ਅਨਾਜ ਪੈਦਾ ਕਰਕੇ ਪੂਰੀ ਦੁਨੀਆ ਨੂੰ ਦੇ ਸਕਦੇ ਆ, ਪੂਰੀ ਦੁਨੀਆ ਨੂੰ ਰਜਾ ਸਕਦੀ ਹੈ ਧਰਤੀ। ਪਰ ਉਹ ਧਰਤੀ ਨੂੰ ਜਾਣਬੁੱਝ ਕੇ ਸਾਜ਼ ਦੇ ਤਹਿਤ ਇਹ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ। ਕੀ ਗਰੀਬ ਮਜ਼ਦੂਰ ਜਿਹਦੇ ਗੱਲ ਕਰ ਰੁਜ਼ਗਾਰ ਮਿਲੂਗਾ, ਕੀ ਉਹ ਇਹ ਜ਼ਹਿਰਾਂ ਪੀ ਕੇ ਨਹੀਂ ਮਰ ਰਿਹਾ? ਤਕੜਾ ਤਾਂ ਮਾੜਾ ਮੋਟਾ ਚੰਗਾ ਪਾਣੀ ਪੀ ਲੂ, ਕਿਤੋਂ ਹੋਰ ਲਿਆ ਕੇ ਪੀ ਲੂਗਾ। ਗਰੀਬ ਨੇ ਤਾਂ ਇਹੀ ਪਾਣੀ ਪੀਣਾ। ਸਭ ਤੋਂ ਜ਼ਿਆਦਾ ਉਹ ਮਰ ਰਿਹਾ। ਆ ਬੰਦੇ ਜਿਹੜੇ ਖੜੇ ਨੇ ਨਾ, ਇਹ ਸਾਡੀਆਂ ਗੱਲਾਂ ਸੁਣ ਕੇ ਘੱਟ ਆਏ ਨੇ। ਇਹ ਜ਼ਿਆਦਾਤਰ ਪਤਾ ਕਿਉਂ ਆਏ ਆ ਨਾਲ ਇੱਕ ਫੈਕਟਰੀ ਆ ਗੜਸ਼ੰਕਰ ਦੇ ਨਾਲ ਹੀ ਹੈ ਇੱਥੇ ਸ਼ੈਲਾ ਖੁਰਦਾ ਦੀ, ਉਹਦੇ ਨੇੜੇ ਤੇੜੇ ਪਿੰਡਾਂ ਦਾ ਜੋ ਸਤਿਆਨਾਸ਼ ਕੀਤਾ ਹੈ ਨਾ, 12 ਪਿੰਡ ਰੈੱਡ ਜ਼ੋਨ ਚ ਆ ਗਏ। ਉਹਨਾਂ ਦਾ ਪਾਣੀ ਦਾ ਸਤਿਆਨਾਸ਼ ਹੋ ਗਿਆ। ਕੀ ਹੋ ਰਿਹਾ? ਉਹ ਜਿਹੜੇ ਅਖਾੜਾ ਪਿੰਡ ਚ ਬੈਠੇ ਨੇ 1.5 ਸਾਲ ਦੇ, ਕਿਉਂ ਬੈਠੇ ਨੇ? ਨੇੜੇ ਤੇੜੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜ਼ਹਿਰ ਪੈ ਰਿਹਾ। ਸਭ ਤੋਂ ਦੁੱਖ ਦੀ ਗੱਲ ਕੀ ਹੈ ਕਿ ਜਿਹੜੇ ਬੰਦੇ ਸੋ ਕਾਲਡ ਲੀਡਰ ਹੁੰਦੇ ਨੇ, ਜਿਨ੍ਹਾਂ ਨੂੰ ਪਹਿਲਾਂ ਪਤਾ ਲੱਗੇ, ਉਹਨਾਂ ਨੂੰ ਬਾਅਦ ਚ ਵੀ ਨਹੀਂ ਪਤਾ ਲੱਗ ਰਿਹਾ। ਮੈਂ ਇੱਕ ਗੱਲ ਆ ਨਾ, ਤੁਸੀਂ ਮੱਕੀ ਦੀ MSP ਲਈ ਫਿਰਦੇ ਹੋ ਰਾਣਾ ਜੀ, ਇੱਥੇ ਕੀ ਲਵਾ ਰਹੇ ਹੋ? ਔਰ ਤੁਹਾਡੀ ਆਪਦੀ ਫੈਕਟਰੀ ਵੀ ਮੈਂ ਲਦਾਉਣਾ, ਉੱਥੇ ਵੀ ਜਲਵਾ ਹੈ। ਇਹ ਕੀ ਹੋ ਰਿਹਾ? ਲੋਕਾਂ ਦੀ ਜ਼ਿੰਦਗੀ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ? ਜਿਹੜੀ ਹੁਣ ਇੱਕ ਮੈਨੂੰ ਹੋਰ ਦੱਸਿਓ ਜੀ, ਤੁਸੀਂ ਇੱਕ ਗੱਲ ਕਹੀ ਫੈਕਟਰੀਆਂ ਵਾਲੀ, ਕੀ ਇਹ ਫੈਕਟਰੀਆਂ ਇੰਗਲੈਂਡ ਨਹੀਂ ਗਈਆਂ ਥਲੀ ਹੈਗੀਆਂ? ਕੀ ਇਹ ਫੈਕਟਰੀਆਂ ਯੂਰਪ 'ਚ ਨਹੀਂ, ਬਾਕੀ 'ਚ? ਕੀ ਅਮਰੀਕਾ ਨਹੀਂ, ਕੈਨੇਡਾ ਨਹੀਂ? ਕੀ ਉਹਨਾਂ ਦਾ ਪਾਣੀ ਇਹੋ ਜਿਹਾ? ਆ ਨਾਲ ਵੇਖ ਲਓ ਜਾ ਕੇ, ਸਾਰੇ ਪੰਜਾਬ 'ਚ ਵੇਖ ਲਓ, ਕੀ ਉਹਨਾਂ ਦਾ ਪਾਣੀ ਇਹੋ ਜਿਹਾ? ਮੈਂ ਦਰਿਆਵਾਂ ਦੀ ਗੱਲ ਕਰ ਰਿਹਾ, ਥੱਲੜਾ ਧਰਤੀ ਵਾਲਾ ਤਾਂ ਭੁੱਲ ਹੀ ਜਾਓ। ਕੀ ਉੱਥੇ ਫੈਕਟਰੀਆਂ ਨਹੀਂ ਗਈਆਂ? ਕੀ ਉਹ ਫੈਕਟਰੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਅਸੀਂ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਆਉਂਦੇ। ਅਮਰੀਕਾ ਦੀ ਕਿੰਨੇ ਦੀ ਇਕਨੋਮੀ ਹੈ? ਕਿੰਨੇ ਟ੍ਰਿਲੀਅਨ ਦੀ ਹੈ? ਯੂਰਪ ਦੀ ਕਿੰਨੇ ਦੀ ਹੈ? ਅਸੀਂ ਕਿਸੇ ਗਿਣਤੀ 'ਚ ਨਹੀਂ। ਮਸਲਾ ਕੀ ਹੋ ਰਿਹਾ? ਤੁਹਾਨੂੰ ਮੈਂ ਇੱਕ ਕਲੀਅਰ ਕੱਟ ਗੱਲ ਕਹਿਣਾ, ਦੁਨੀਆ ਦਾ ਜੋ ਕਚਰਾ ਹੈ ਪਹਿਲਾਂ ਉਹ ਸਿੱਟਦੇ ਸੀ ਹਿੰਦੁਸਤਾਨ 'ਚ, ਹੁਣ ਦੁਨੀਆ ਤੇ ਹਿੰਦੁਸਤਾਨ ਦਾ ਕਚਰਾ ਸਿੱਟਿਆ ਜਾ ਰਿਹਾ ਪੰਜਾਬ 'ਚ, ਕਿਉਂਕਿ ਪੰਜਾਬ ਨੂੰ ਮਾਰਨ ਦੀ ਨੀਅਤ ਹੈ। ਉਹ ਕਹਿੰਦੇ ਸਾਡੇ ਕੋਲ ਸੀਚੇਵਾਲ ਸਾਹਿਬ ਆ, ਉਹਨਾਂ ਦੀ ਸੋਚ ਵਿਗਿਆਨਿਕ ਆ ਤੇ ਉਹ ਸੰਤ ਸੀਚੇਵਾਲ ਸਾਹਿਬ ਇੱਧਰ ਨੂੰ ਲੁਧਿਆਣੇ ਤੋਂ ਇੱਧਰ ਭੁਖੜੀ ਪਿੰਡ ਆ, ਉੱਥੇ ਆ ਕੇ ਬਹਿ ਗਿਆ। ਉੱਥੇ ਪੈਰ ਤੋਂ ਜਾਂਦਾ, ਕੁਰਸੀ ਡਾਈ ਬੈਠਾ। ਬਲੀਪੁਰ ਕਿਉਂ ਨਹੀਂ ਜਾਂਦਾ ਸੀਚੇਵਾਲ, ਜਿੱਥੋਂ ਗਾਹਾਂ ਗੰਦ ਪੈਂਦਾ? ਹੋਰ ਸੁਣੋ, ਚਮਕੌਰ ਸਾਹਿਬ ਦਾ ਜਿੰਨਾ ਸ਼ਹਿਰ ਦਾ ਸੀਵਰੇਜ ਆ ਸਾਰਾ ਬੁੱਢੇ ਦਰਿਆ ਰਾਹੀਂ ਸਤਲੁਜ ਚ ਪੈਂਦਾ, ਨਹਿਰ 'ਚ ਵੀ ਗਿਰਦਾ, ਨਹਿਰ 'ਚ ਵੀ ਪੈਂਦਾ, ਰੋਪੜ ਦਾ ਵੀ, ਅਨੰਦਪੁਰ ਸਾਹਿਬ ਦਾ ਵੀ, ਸਾਰਾ ਜਿੰਨਾ ਲੋਕਾਂ ਦਾ ਟੱਟੀ ਪਿਸ਼ਾਬ, ਗੋਹਾ ਮੂਤ ਆ ਪਸ਼ੂਆਂ ਦਾ, ਸਾਰਾ ਜਾਂ ਨਹਿਰ 'ਚ ਤੇ ਜਾਂ ਦਰਿਆ 'ਚ ਪੈਂਦਾ। ਇੱਕ ਹੋਰ ਗੱਲ ਲੱਖੇ, ਪਤਾ ਕੀ ਹੁੰਦਾ, ਤੁਸੀਂ ਵੀ ਸਤਨਾਮ ਖਿਆਲ ਰੱਖਿਓ ਜੇ, ਇਹ ਸੀਚੇਵਾਲ ਨੂੰ ਅੱਗੇ ਕਰਕੇ ਨਾ ਲੜਾਈ ਨੂੰ ਛੋਟਾ ਕਰਨਾ ਚਾਹੁੰਦੇ ਨੇ ਕਿ ਦੇਖੋ ਜੀ ਇਹ ਤਾਂ ਇੱਕ ਆਦਮੀ ਨਾਲ ਦੂਜੇ 4 ਲੋਕਾਂ ਦਾ ਰੌਲਾ ਹੈ। ਸੀਚੇਵਾਲ ਉਹਨਾਂ ਦਾ ਰਿਪਰੈਜ਼ੈਂਟੇਟਿਵ ਆ, ਅਸੀਂ ਸੀਚੇਵਾਲ ਛੱਡੋ, ਇਹ ਜੇ 20 ਫਿਰਦੇ ਨੇ। ਸੀਚੇਵਾਲ ਨਹੀਂ, ਇਹ ਪੰਜਾਬ ਗੌਰਮੈਂਟ ਹੈ ਔਰ ਹਿੰਦੁਸਤਾਨ ਦੀ ਗੌਰਮੈਂਟ ਹੈ ਔਰ ਇੱਕ ਵਰਲਡ ਦਾ ਸਿਸਟਮ ਹੈ। ਹੋ ਕੀ ਰਿਹਾ ਕਿ ਜਿਹੜਾ ਬੰਦਾ ਨਹੀਂ ਬੋਲਦਾ ਜਾਂ ਜਿਹੜਾ ਬੰਦਾ ਜ਼ਿਆਦਾ ਬੋਲਦਾ, ਉਹਨਾਂ ਦੋਵਾਂ ਬੰਦਿਆਂ ਤੇ ਅਟੈਕ ਹੁੰਦਾ ਹੈ। ਅਸੀਂ ਪਹਿਲਾਂ ਜ਼ਿਆਦਾ ਬੋਲਦੇ ਸੀ, ਸਾਡੀ ਉਹ ਤੜ ਨੂੰ ਮਾਰਨ ਦੀ ਕੋਸ਼ਿਸ਼ ਹੈ। ਆ ਗੁਰੂ ਗੋਬਿੰਦ ਸਿੰਘ ਮਾਰਗ ਜਾ ਰਿਹਾ ਨੇੜਿਓਂ, ਇਹ ਚਮਕੌਰ ਸਾਹਿਬ ਉਹ ਹੈ ਜਿੱਥੇ ਆ ਕੇ ਕਿਹੋ ਜੀ ਦੁਨੀਆ ਦੇ ਵਿੱਚ ਇਹੋ ਜੀ ਲੜਾਈ ਕਿਤੇ ਨਹੀਂ ਲੜੀ ਗਈ ਕਿ 40 ਸਿੰਘ, ਕਿੰਨੀ ਫੌਜ ਸੀ? ਜਿੰਨੀ ਮਰਜ਼ੀ ਗਿਣ ਲਓ, 10 ਲੱਖ ਤਾਂ ਨੇ, ਜਿੰਨੀ ਵੀ ਹੋਊਗੀ ਉਹ ਲੜੇ ਨਾ। ਲੜਨਾ ਅਹਿਮ ਨਹੀਂ, ਲੜਨ ਦਾ ਇਰਾਦਾ ਹੋਣਾ ਅਹਿਮ ਹੈ। ਇਹ ਉਸ ਇਰਾਦੇ ਨੂੰ ਉਸ ਇਰਾਦੇ ਨੂੰ ਮਾਰਨਾ ਚਾਹੀਦਾ। ਤੂੰ ਵੀ ਇਹ ਕਵਰੇਜ ਕੀਤੀ ਸੀ, ਮੈਂ ਹੀ ਬੋਲ ਕੇ ਗਿਆ ਸੀ। ਰੋਪੜੋਂ ਸ਼ੁਰੂ ਹੋ ਚੱਲ ਦਰਾਹੇ ਤੱਕ 100 ਠੇਕਾ ਹੈ। ਹਾਂ ਹੈਗਾ ਗ੍ਰੀਨ ਬੈਲਟ ਨਹਿਰ ਦੇ ਉੱਤੇ ਜਮਾ ਕੋਈ ਮਨਜ਼ੂਰੀ ਨਹੀਂ, ਕੋਈ ਪ੍ਰਵਾਨਗੀ ਨਹੀਂ, ਕੱਖ ਨਹੀਂ। DFO ਕਹਿੰਦਾ ਅਸੀਂ ਤਾਂ ਲਿਖ ਕੇ ਦੇ ਚੁੱਕੇ ਹਾਂ ਸਰਕਾਰ ਨੂੰ, ਪੁਲਿਸ ਮਦਦ ਲਈ ਵੀ ਚਿੱਠੀਆਂ ਵੀ, ਨੋਟਿਸ ਵੀ ਕੱਢ ਚੁੱਕੇ ਵੀ ਠੇਕੇ ਠਾਓ, ਬੰਦ ਕਰੋ, ਕੋਈ ਨਹੀਂ ਸੁਣਦਾ। ਇੱਕ ਹੋਰ ਗੱਲ ਦੱਸੀ, ਇਹੋ ਜਿਹੇ ਲੀਡਰ ਸਾਡੇ ਲੀਡਰ ਹੋਣੇ ਚਾਹੀਦੇ ਆ ਜੋ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਨ। ਆ ਤੁਹਾਨੂੰ ਪਿੰਡਾਂ ਵਾਲਿਆਂ ਨੇ ਦੱਸਤਾ ਇੱਥੇ ਸ਼ਰਾਬ ਪਿਆਈ ਜਾ ਰਹੀ ਹੈ। ਬਾਈ ਜੀ ਇਹੀ ਗੱਲ ਤੁਹਾਡੇ ਤੇ ਵੀ ਆਉਂਦੀ, ਤੁਸੀਂ ਲੀਡਰਾਂ ਦੀ ਗੱਲ ਕਰਦੇ ਹੋ, ਅੱਜ ਤੁਸੀਂ ਵੀ ਲੀਡਰ ਦੇ ਤੌਰ ਤੇ ਵਿਚ ਰਹੇ ਹੋ। ਉਹ ਇਹ ਕਹਿ ਰਹੇ ਆ, ਉਹ ਕਹਿੰਦੇ ਜੇ ਇਹ ਸੱਚਮੁੱਚ ਅਜਿਹਾ ਹੁੰਦਾ, ਰਾਜਨੀਤੀ ਤੋਂ ਉੱਤੇ ਉੱਠ ਕੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਵੀ ਆ ਜਾਣਾ ਸੀਗਾ ਬਈ ਇਹ ਲੋਕ ਮੂਹਰੇ ਹੋਏ ਜਵਾਬ ਲੈ ਲੈ ਬਾਈ ਦਾ, ਫੇਰ ਨਹੀਂ ਯਾਰ ਮੈਂ ਗੱਲ ਭੁੱਲ ਜਾਣਾ। ਸੁਣ ਲਾ ਯਾਰ, ਸੁਣ ਲਾ। ਇਹ ਗੱਲ ਅਸੀਂ ਸੱਦਾ ਵਿੱਚ ਦੱਸ ਦਿੰਨੇ ਲੀਡਰ ਬੇਈਮਾਨ ਹੈ, ਗਦਾਰ ਆ, ਲੋਕ ਨਖਿੱਧਾ, ਨਿਕੰਮੇ ਆ, ਲਾਲਚੀ ਆ, ਖੁਦਗਰਜ਼ ਆ। ਲੋਕਾਂ ਦਾ ਇਹ ਹਾਲ ਹੈ। ਤੁਹਾਨੂੰ ਮੈਂ ਇਹ ਕਿਉਂ ਹੋ ਰਿਹਾ ਹਾਲਾਤ ਇੱਥੇ ਇਸ ਪਿੰਡ 'ਚ? ਕੋਈ ਵੀ ਲੀਡਰ ਆ ਜੇ, ਕਿਸੇ ਵੀ ਪਾਰਟੀ ਦਾ ਆ ਜੇ, ਜਿੰਨੇ ਝੋਲੀ ਚੁੱਕ ਹੈ, ਫਿਰ ਉਹਨਾਂ ਨੂੰ ਕਿਉਂ ਬਚਾ ਰਹੇ ਹੋ ਖੁਦਗਰਜ਼ਾਂ ਨੂੰ ਬਾਈ? ਜੇ ਲੋਕ ਨਿਕੰਮੇ ਲਾਲਚੀ, ਤੁਸੀਂ ਕਿਉਂ ਬਚਾ ਰਹੇ ਹੋ? ਕੌਣ ਖੜੇ? ਅਸੀਂ ਤਾਂ ਬਹੁਤ ਖੜੇ ਆ। ਕੌਣ ਖੜੇ ਆ? ਅਸੀਂ ਤਾਂ ਬਹੁਤ ਛੋਟੇ ਆ ਇਸ ਗੱਲ ਦੇ ਵਿੱਚ। ਮੈਂ ਬਾਰ-ਬਾਰ ਬਹੁਤ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਵੀ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂਲ ਦੇ ਬਰਾਬਰ ਵੀ ਨਹੀਂ। ਕੀ ਇਹ ਲੋਕ ਗੁਰੂ ਸਾਹਿਬ ਨਾਲ ਖੜ ਗਏ ਸੀ? ਨਾਲ ਖੜ ਗਏ ਸੀ। ਕਿੰਨੇ ਬੰਦੇ ਸੀ ਜਦੋਂ ਇੱਥੇ ਗੁਰੂ ਸਾਹਿਬ ਘਰੇ ਬਹਿ ਗਏ ਸੀ। ਚਮਕੌਰ ਸਾਹਿਬ ਦੀ ਜਦੋਂ ਲੜਾਈ ਹੁੰਦੀ ਹੈ, ਪਹਿਲਾਂ ਇੱਥੇ ਆਏ ਸੀ ਨਾ ਤਾੜੀ ਮਾਰ ਕੇ ਗੁਰੂ ਸਾਹਿਬ। ਇਹ ਤੋਂ ਬਾਅਦ ਖਿਦਰਾਣੇ ਗਏ ਆ, ਕਿੰਨੇ ਲੋਕ ਨਾਲ ਸੀ? 2 ਸਿੰਘ ਸੀ ਇੱਥੇ, ਕਿੰਨੇ ਬੰਦੇ ਸੀ? ਹੁਣ ਮੈਂ ਪਤਾ ਕਿਉਂ ਕਹਿ ਰਿਹਾ, ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ, ਅਸੀਂ ਤਾਂ ਖੈਰ ਚਰਨਾਂ ਦੀ ਧੂਲ ਵੀ ਨਹੀਂ ਗਏ। ਬਟ ਮੈਂ ਕਹਿਣਾ ਕੀ ਚਾਹ ਰਿਹਾ,
ਬੰਦਾ ਇੱਕ ਹੀ ਤੁਰਦਾ ਹੁੰਦਾ, ਫਿਰ ਦੋ ਤੁਰਦੇ ਹੁੰਦੇ ਆ। ਅੱਜ ਉਹ ਕਾਫਲਾ ਬਣ ਚੁੱਕਿਆ ਜਿਹਦਾ ਇਹਨਾਂ ਨੂੰ ਦੁੱਖ ਹੈ। ਮੈਂ ਸਿਰਫ ਇੱਕ ਗੱਲ ਪੁੱਛਦਾ, ਮੇਰੀ ਗੱਲ ਤਾਂ ਸੁਣ। ਅਗਲੀ ਗੱਲ। ਇੱਕ ਮਿੰਟ ਖੜੀ ਲੱਖੇ, ਇੱਕ ਗੱਲ ਪੁੱਛ ਲੈ। ਮੈਂ ਨਾ ਕੋਈ ਗੱਲ ਦਾ ਚੱਕਰ ਹੀ ਨਹੀਂ, ਖੜ ਜਾ ਇੱਕ ਮਿੰਟ, ਜਾ ਨਾ ਹੁਣ। ਮੈਨੂੰ ਇੱਕ ਗੱਲ ਦੱਸੀ ਲੈ ਵੀ, ਕੀ ਇਹ ਬੁੱਢਾ ਨਾਲਾ ਜੋ ਹੋ ਰਿਹਾ ਹੈ, ਜੋ ਇਹ ਹੋ ਰਿਹਾ ਹੈ, ਕੀ ਇਹ ਸਾਰੇ ਜਾਣੇ ਉਹਦਾ ਦੋਸ਼ ਦੱਸਣਗੇ ਕਿਹਦੇ ਸਿਰ ਹੈ? ਬੁੱਢੇ ਨਾਲੇ 'ਚ ਜੋ ਹੋ ਰਿਹਾ ਹੈ, ਹੰਸਲਾ ਨਦੀ ਜੋ ਇਤਿਹਾਸਕ ਨਦੀ ਸੀ ਬਰਬਾਦ ਹੋ ਗਈ, ਉਹਦੇ ਬਾਰੇ ਦੱਸਣਗੇ। ਸਤਲੁਜ ਜਿਹਦੇ ਚੋਂ ਅੰਮ੍ਰਿਤ ਛਕਾਇਆ ਗਿਆ, ਜੋ ਅੰਮ੍ਰਿਤ ਅੱਗੇ ਬਿਮਾਰੀਆਂ ਵੰਡ ਰਿਹਾ। ਮੈਂ ਪੰਜਾਬ ਨਹਿਰ ਤੇ ਗਿਆ ਹਬੋਰ, ਉਹਦੇ ਬਾਰੇ ਦੱਸਣਗੇ ਉਹ ਜ਼ਹਿਰੀਲੀ ਕਿਵੇਂ ਹੋ ਗਈ, ਕੋਈ ਦੱਸੂਗਾ ਉਹਦੇ ਬਾਰੇ? ਇਹ ਜ਼ਿੰਮੇਵਾਰੀ ਤੋਂ ਭੱਜਣ ਲਈ ਮੈਂ ਨਾ, ਸਾਡੀ ਛੱਡ ਦਿਓ ਗੱਲ, ਸਾਡਾ ਤਾਂ ਲੋੜ ਹੀ ਨਹੀਂ। ਮੈਂ ਆਣਾ ਸਾਰੇ ਪੰਜਾਬ ਦਾ ਪਾਣੀ ਆ ਕੇ ਦੱਸ ਦੇਣਗੇ ਕੀ ਇਹ ਸਹੀ ਹੈ। ਇੱਕ ਹੋਰ ਗੱਲ ਉਹਨਾਂ ਦੀ ਐਸਓਪੀਜ਼ ਨੂੰ ਤੋੜਨ ਦੇ ਲਈ ਤੁਹਾਡੇ ਕੋਲ ਕੀ ਚਾਰਾਜੋਈ ਆ ਬਾਈ? ਗੱਲਾਂ ਨਾਲ ਕੁਝ ਨਹੀਂ ਹੋਣਾ, ਕਿਸਾਨ ਆਪਣੇ ਦਮ ਕਰੇ ਮਰੀ, ਪਰ ਕਾਨੂੰਨੀ ਚਾਰਾਜੋਈ, ਟੈਕਨੀਕਲ ਪੁਆਇੰਟ ਕੀ ਨੇ ਤੁਹਾਡੇ ਕੋਲ? ਮੈਂ ਦੱਸ ਦਿੰਦਾ। ਮੈਨੂੰ ਦੱਸੋ, ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਪਾਣੀ ਨਾ। ਹਾਂਜੀ ਹਾਂ। ਪਾਣੀ ਦੇ ਤੁਸੀਂ ਟੈਸਟ ਕਰਦੇ ਹੋ। ਆ ਜਿਹੜੇ ਮੈਂ ਸ਼ੈਲਾ ਖੁਰਦ ਦੀ ਗੱਲ ਕਰ ਰਿਹਾ, ਉੱਥੇ TDS ਪਤਾ ਕਿੰਨਾ? 1800 1000 ਤੇ 1800 ਦੇ ਵਿੱਚ TDS ਹੈ, ਔਰ ਇੱਕ 150 ਤੋਂ TDS ਉੱਤੇ ਵੱਧ ਜਾਏ, ਆ ਯਾਰ ਫੋਨ ਬੰਦ ਕਰੋ, 150 ਤੋਂ ਉੱਤੇ TDS ਵੱਧ ਜਾਏ ਤਾਂ ਉਹ ਜ਼ਿੰਦਗੀ ਲਈ ਖਤਰਨਾਕ ਹੈ। ਮੈਨੂੰ ਇਹ ਦੱਸ ਦੇਣਗੇ ਕਿ ਇਹ TDS ਕੀ ਪਹਿਲਾਂ ਵੀ ਐਂ ਹੀ ਹੁੰਦਾ ਸੀ ਪਾਣੀ ਦਾ? ਜੇ ਨਹੀਂ ਹੁੰਦਾ ਸੀ ਤਾਂ ਇਹਦਾ ਜ਼ਿੰਮੇਦਾਰ ਕੌਣ ਹੈ? ਕੀ ਆ ਸ਼ੈਲਾ ਖੁਰਦ ਬਾਲੀ ਦੂਰ ਨਹੀਂ, ਗੜਸ਼ੰਕਰ ਹੈ। ਮੈਂ ਨਹੀਂ ਕਰ ਰਿਹਾ ਮੁਕਤਸਰ ਦੀ ਗੱਲ ਕਰ ਰਿਹਾ, ਮੈਂ ਕਿਤੋਂ ਹੋਰ ਦੀ ਗੱਲ ਨਹੀਂ ਕਰ ਰਿਹਾਗਾ। ਕੀ ਇਹ ਗਲਤ ਹੈ ਜਾਂ ਨਹੀਂ ਹੈ? ਜੇ ਸਹੀ ਹੈ ਤਾਂ ਕਿ ਦੱਸ ਦੇਣ। ਪੰਜਾਬ ਦੇ ਵਿੱਚ ਇਹੀ ਇੱਕ ਧਰਤੀ ਬਚੀ ਆ ਸਾਡੇ ਕੋਲ, ਲਾਏ ਦੇਖੇ ਆ ਦੇਖੋ, ਜਿੱਥੇ 12 ਸਿੰਘੇ ਤੇ ਹੋਰ ਜਾਨਵਰ ਖੜ ਜਾ, ਮੈਨੂੰ ਪਿੱਛੋਂ ਕਰ 12 ਸਿੰਘੇ ਵੀ ਆ ਬਾਈ ਜੀ। ਆ ਦੇਖੀ ਮੋਰ, ਵੀਡੀਓ ਤਾਂ ਤੁਹਾਨੂੰ ਇਹ ਜਿਹਾ ਦਿਖਾ ਦੂੰਗਾ, ਲੋਕਾਂ ਨੇ ਡਰ ਜਾਣਾ ਜਿਹੜੇ ਜਾਨਵਰ ਉਹਦੇ ਰਹਿੰਦੇ ਆ। ਚੀਤੇ ਵੀ ਹੈਗੇ ਆ ਐਸ ਏਰੀਏ 'ਚ ਨਾ। ਇਹ ਸਾਰਾ ਜਾੜਾ ਹੋਣਾ, ਇਹ ਸਾਰਾ ਜੰਗਲ ਉੱਜੜ ਜਾਣਾ। ਨਹੀਂ, ਉਹ ਤਾਂ ਕਹਿੰਦੇ ਪਹਿਲੇ ਉਜੜੀ ਹੋਈ ਜਗ੍ਹਾ ਲਈ ਅਸੀਂ ਇੱਥੇ ਕਿਹੜੇ ਚੀਤੇ ਮੋਰ ਹੈ ਜੀ? ਆਹ ਦੇਖ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ, ਨਾਲ ਲੈ ਚੱਲਦਾ, ਮੈਂ ਕੈਮਰਾ ਲੈ ਚੱਲਦੇ ਹਾਂ। ਆ ਕੀ ਹੈ? ਆ ਕੀ ਹੈ? ਇੱਧਰ ਵੇਖ, ਆ ਵੇਖ ਬਾਈ ਜੀ ਇੱਥੇ ਸਾਈਬੇਰੀਆ ਤੋਂ ਪੰਛੀ ਆਉਂਦੇ, ਔਰ ਸਾਈਬੇਰੀਆ ਤੋਂ ਤੁਸੀਂ ਸਵੇਰੇ ਰੰਗ ਬਰੰਗੇ ਪੰਛੀ ਆਉਂਦੇ ਆ। ਨਹੀਂ ਬਟ ਇੱਕ ਅੱਛੀ ਗੱਲ ਹੈ ਕਿ ਥਲੀ ਮੰਨ ਗਿਆ ਕਿ ਭਾਈ ਇਹ ਫੈਕਟਰੀਆਂ ਖਰਾਬ ਕਰਦੀਆਂ ਨੇ, ਤਾਂ ਹੀ ਉਹਨਾਂ ਨੇ ਖਾਲੀ ਜਗ੍ਹਾ ਲਈ ਮੰਨਤਾ ਕਿ ਪਤਾ ਕਿ ਅਸੀਂ ਅੱਜ ਮੈਂ ਤਾਂ ਉਹਨਾਂ ਦੀ ਧਿਰ ਵੱਲੋਂ ਖੜ ਕੇ ਨਹੀਂ ਬੋਲ ਛੇਰਾ, ਅਸੀਂ ਤਾਂ ਹੀ ਤਾਂ ਗੱਲ ਕਰਾਂਗੇ। ਅਖੀਰ ਤੇ ਅਪੀਲ ਸੁਣ ਲੋਕਾਂ ਲਿਓ, ਨੂੰ ਪਤਾ ਹੋਵੇ ਤੁਹਾਡੇ 30 ਕੋਲ ਜਵਾਬ ਤਰੀਕ ਹੈ। ਨੂੰ ਅੱਜ ਹੈਗੀ 27, 28, 29, 30 ਅਪ੍ਰੈਲ ਨੂੰ ਇੱਥੇ ਪਬਲਿਕ ਹੀਅਰਿੰਗ ਹੋ ਰਹੀ ਹੈ, ਯਾਨੀ ਕਿ ਲੋਕਾਂ ਨੂੰ ਸੁਣਨ ਆ ਰਹੀ ਹੈ ਸਰਕਾਰ ਵੀ ਕੀ ਫੈਕਟਰੀ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ। ਇਹ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਇਹਦਾ ਆ ਕੇ ਵਿਰੋਧ ਕਰੋ। ਨਹੀਂ, ਇਹ ਬਾਈ ਜੀ ਮੈਨੂੰ ਲੱਗਦਾ ਇਹ ਗਲਤ ਨਹੀਂ ਹੋ ਰਿਹਾ। ਜਿਹੜੇ ਲੋਕਾਂ ਨੂੰ ਲੋਕਲ ਲੋਕਾਂ ਨੂੰ ਇੱਥੋਂ ਦੀ ਪ੍ਰੋਬਲਮ ਆਉਣੀ, ਤਾਂ ਲੋਕਲ ਲੋਕਾਂ ਨੂੰ ਹੀ ਮੈਂ ਦੱਸਦਾ ਉਹਨਾਂ ਨੇ ਆਪਣੀਆਂ ਟਰਾਲੀਆਂ ਪਾਰ ਲੈਣੀਆਂ। ਨਹੀਂ ਇੱਕ ਮਿੰਟ ਖੜ ਜੀ, ਲੋਕਲ ਲੋਕਾਂ ਨੂੰ ਕਿਵੇਂ? ਨਹੀਂ ਇੱਕ ਮਿੰਟ ਭਾਈ ਇੱਕ ਸੈਕਿੰਡ ਕਰ ਲਈ, ਗੱਲ ਕਰ ਲੈਂਦੀ। ਲੋਕਲ ਤੁਹਾਨੂੰ ਮੈਂ ਦੱਸਦਾ ਕੀ ਹੈ। ਇਹਨਾਂ ਨੇ ਕਾਨੂੰਨ ਬਣਾ ਰੱਖਿਆ ਕਿ ਕੋਈ ਵੀ ਬੰਦਾ ਆ ਸਕਦਾ ਹੈ। ਠੀਕ ਹੈ ਜੀ। ਕੋਈ ਵੀ ਬੰਦਾ ਪਬਲਿਕ ਹੀਅਰਿੰਗ 'ਚ ਆ ਸਕਦਾ ਹੈ। ਬਾਵਜੂਦ ਉਸ ਦੇ ਆ ਸਾਰੇ ਗਵਾਹ ਨੇ ਲੋਕ, ਅਸੀਂ ਬੈਠ ਕੇ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਕੋਈ ਵੀ ਬਾਹਰਲਾ ਬੰਦਾ ਇੱਥੇ ਨਹੀਂ ਆਊਗਾ। ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਗੁਰੂ ਘਰ ਆਉਣ ਦੀ। ਗੁਰੂ ਘਰ ਜੰਡ ਸਾਹਿਬ ਆ ਨਾਲ ਹੈ ਪਿੱਛੇ, ਜਿੱਥੋਂ ਅੱਜ ਮੈਨੂੰ ਲੱਗਦਾ ਕਿਲੋਮੀਟਰ ਦੂਰ ਹੈ। ਕਿਸੇ ਤਰ੍ਹਾਂ ਦਾ ਹੋ ਗਿਆ ਜੀ? ਤਾਂ ਦੱਸ ਨਹੀਂ, ਕਿਉਂਕਿ ਲੜਾਈ ਗੁਰੂ ਨੂੰ ਨਹੀਂ ਬਿਲਕੁਲ ਨਹੀਂ। ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਆਮ ਲੋਕ ਬਾਹਰ ਲੈ ਆਉਣਗੇ, ਇਸ ਜਗ੍ਹਾ ਅਸੀਂ ਚਾਹ ਰਹੇ ਹਾਂ ਕਿ ਸਿਰਫ ਲੋਕਲ ਹੋਣ। ਠੀਕ ਹੈ ਜੀ। ਕਿ ਇਹ ਬਾਕੀ ਜਿਹੜੀ ਇਹ ਦੂਜੀਆਂ ਧਿਰਾਂ ਬਣੀਆਂ ਫਿਰਦੀਆਂ, ਜਿਹਦੇ ਚ ਆਪ ਵੀ ਹੈ, ਕਾਂਗਰਸ ਵੀ ਹੈ, ਅਕਾਲੀ ਵੀ ਨੇ, BJP ਵੀ ਨੇ, ਕੀ ਉਹ ਧਿਰਾਂ ਇਹ ਗਾਰੰਟੀ ਕਰਨਗੇ ਕਿ ਇਸ ਜਗ੍ਹਾ ਤੇ ਹੋਣ ਵਾਲੀ ਹੈ ਪਬਲਿਕ ਹੀਅਰਿੰਗ, ਕੋਈ ਬਾਹਰਲਾ ਨਹੀਂ ਆਊਗਾ? ਅਸੀਂ ਗਾਰੰਟੀ ਕਰਦੇ ਹਾਂ ਕੋਈ ਬਾਹਰਲਾ ਨਹੀਂ ਹੋਊਗਾ, ਸਿਰਫ ਲੋਕਲ ਲੋਕ ਆਉਣਗੇ। ਔਰ ਉਹ ਹੁਣ ਮੈਨੂੰ ਦੱਸਾਂ ਤੁਹਾਨੂੰ ਕਾਨੂੰਨ ਕਿੱਡਾ ਗਲਤ ਬਣਾਇਆ ਹੋਇਆ ਕਿ ਕੋਈ ਵੀ ਬੰਦਾ ਮੇਲ ਕਰ ਸਕਦਾ ਹੈ, ਕਿ ਗਲਤ ਹੈ। ਕੋਈ ਵੀ ਬੰਦਾ, ਮਤਲਬ ਦੁਨੀਆ ਦੇ ਇੱਥੇ ਖੜਾ ਹੋਣਾ ਹੈ, ਰੋਮਨ ਆ ਖੜਾ। ਇਹਨਾਂ ਦੇ ਜੀਰੇ ਫੈਕਟਰੀ ਜਦੋਂ ਪਬਲਿਕ ਹੀਅਰਿੰਗ ਹੋਈ ਸੀ ਨਾ, ਜੀਰਾ, ਮੈਂ ਉਸ ਇਲਾਕੇ ਦਾ, ਫਰੀਦਕੋਟ ਦੇ ਪਿੰਡਾਂ ਦੇ ਨਾਂ ਪਾਏ ਗਏ ਸੀ। ਝੋਟੀ ਵਾਲਾ, ਇਹ ਫਰੀਦਕੋਟ ਕਨਸਟੀਟਿਊਂਸੀ ਦਾ, ਔਰ ਉਹ ਮਿਸਟਰ ਦੀਪ ਮਲਹੋਤਰਾ, ਉਹ ਉੱਥੇ ਖੜਾ ਹੋਇਆ ਸੀ, ਲਿਆ ਕੇ ਆਪਦੇ ਪਿੰਡਾਂ ਦੇ ਬੰਦੇ ਬਾਤੇ, ਆਪਦੇ ਪਿੰਡਾਂ ਦੇ ਨਾਂ ਪਾਤੇ, ਜਦ ਕਿ ਪਿੰਡ ਮਈਆਂ ਵਾਲਾ ਮਰ ਰਿਹਾ, ਸੋਢੀ ਵਾਲਾ ਮਰ ਰਿਹਾ, ਮਨਸੂਰ ਵਾਲਾ ਮਰ ਰਿਹਾ, ਪਾਣੀ ਗੰਦਾ ਹੋ ਗਿਆ। ਇਹੀ ਕਰਤੂਤ ਇੱਥੇ ਨਾ ਕਰਨ, ਇਸ ਲਈ ਅਸੀਂ ਸਿਕਿਉਰਿਟੀ ਕਰਕੇ ਅਸੀਂ ਬੈਠਾਂਗੇ ਗੁਰੂ ਘਰ। ਕੋਈ ਬੰਦਾ ਬਾਹਰਲਾ ਇੱਥੇ ਨਹੀਂ ਆਊਗਾ। ਅਸੀਂ ਤੁਹਾਡੇ ਕੈਮਰਿਆਂ ਰਾਹੀਂ ਵੀ ਕਹਿ ਰਹੇ ਹਾਂ ਕਿ ਜਿੰਨੇ ਬੰਦੇ ਬਾਹਰਲੇ ਆਉਣ ਇਸ ਇਲਾਕੇ ਤੋਂ, ਉਹ ਗੁਰੂ ਘਰ ਆਉਣ, ਇਲਾਕੇ ਵਾਲੇ ਇੱਥੇ ਆਉਣ। ਜੇ ਕੋਈ ਬਾਹਰਲਾ ਆਇਆ ਤਾਂ ਇਹਨਾਂ ਨੂੰ ਪਤਾ ਹੋਵੇ ਅਸੀਂ ਬੈਠੇ ਹਾਂ। ਨਹੀਂ, ਗੁਰੂ ਘਰ ਕਿਉਂ ਆਉਣ ਆਵੇ ਨੇ ਜੀ ਫਿਰ? ਨਹੀਂ ਸੁਣ ਲਾ ਹੁਣ ਇਹਦਾ ਜਵਾਬ ਮੈਂ ਦੇ ਦਿੰਦਾ। ਦੱਸ ਦੇ ਲੱਖੇ, ਦੱਸ। ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਿਆ
ਵੀ ਨੀਲੋਂ ਵਾਲੀ ਨਹਿਰ ਦਾ ਪਾਣੀ ਮੇਰਾ ਜ਼ਿਲ੍ਹਾ ਬਠਿੰਡਾ ਵੀ ਪੀਂਦਾ ਹੈ, ਬਰਨਾਲਾ ਵੀ ਪੀਂਦਾ, ਮਾਨਸਾ ਵੀ ਪੀਂਦਾ, ਇਹ ਤਾਂ ਸਾਡੇ ਕੋਲ ਵੀ ਪਾਣੀ ਜਾਊਗਾ। ਸਤਲੁਜ ਦਾ ਪਾਣੀ ਜੈਸਲਮੇਰ ਵੀ ਪੀਂਦਾ ਹੈ, ਗੰਗਾਨਗਰ ਵੀ ਪੀਂਦਾ, ਬੀਕਾਨੇਰ ਵੀ ਪੀਂਦਾ, ਸਾਰਾ ਦੱਖਣੀ ਮਾਲਵਾ ਪੀਂਦਾ। ਆਉਣ ਕਿਉਂ ਨਾ? ਪਰ ਜੇ ਤੁਸੀਂ ਹੋ ਕਰੇ ਉਹ ਨਾ ਆਏ, ਉਹਨਾਂ ਨੇ ਆਪਣੀਆਂ ਟਰਾਲੀਆਂ ਭਰ ਇੱਥੇ ਲਿਆ ਕੇ ਮੈਜੋਰਟੀ ਮੈਂ ਕਿਹਾ ਇੱਕ ਬੰਦਾ ਨਹੀਂ ਇੱਥੇ ਆਊਗਾ ਸਾਡਾ ਬੁਲਾਇਆ। ਇਹਨਾਂ ਵਾਲਿਆਂ ਨੇ ਆਪਣੀ ਮੈਜੋਰਟੀ ਦਿਖਾਤੀ ਬਾਈ ਜੀ। ਤੇ ਲੋਕ ਆਉਣਗੇ। ਮੇਰੀ ਗੱਲ ਜਿਹੜੇ ਲੱਖੇ ਕਨਫਿਊਜ਼ਨ ਨਾ ਹੋਵੇ, ਇਹਨਾਂ ਨੂੰ ਕਹਿ ਦਈਏ ਜਿੰਨੇ ਲੋਕ ਸਾਡੇ ਬੁਲਾਏ ਹੋਏ ਆਉਣਗੇ ਉਹ ਕੋਈ ਬੰਦਾ ਪਬਲਿਕ ਹੀਅਰਿੰਗ ਤੇ ਨਹੀਂ ਆਊਗਾ। ਉਹ ਪਬਲਿਕ ਹੀਅਰਿੰਗ ਤੋਂ ਦੂਰ 1 ਤੋਂ 1.5 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ 'ਚ ਹੋਣਗੇ। ਇੱਕ ਵੀ ਬੰਦਾ ਆਊਗਾ ਨਹੀਂ ਔਰ ਇੱਕ ਵੀ ਬੰਦਾ ਗੜਬੜ ਨਹੀਂ ਕਰੂਗਾ। ਅਸੀਂ ਇਹਨਾਂ ਸਾਰੇ ਪਿੰਡ ਵਾਲਿਆਂ ਨੂੰ, ਇੱਕ ਕਮੇਟੀ ਵਾਲਿਆਂ ਨੂੰ ਕਹਿ ਚੁੱਕੇ, ਪਿੰਡਾਂ ਦੀਆਂ ਕਮੇਟੀਆਂ ਨੂੰ, ਕਿ ਤੁਸੀਂ ਵੀਡੀਓਗ੍ਰਾਫੀ ਕਰਨੀ ਹੈ। ਕੋਈ ਬਾਹਰਲਾ ਬੰਦਾ ਆਇਆ ਤਾਂ ਤੁਸੀਂ ਉਹਨੂੰ ਕਹਿ ਦੇਣਾ ਭਾਈ ਤੂੰ ਜਾ, ਤੂੰ ਬਾਹਰ ਲੈ। ਪਰ ਜੇ ਕਹਿਣਗੇ ਕਾਨੂੰਨ ਦਾ ਹਵਾਲਾ ਦੇਣਗੇ ਕਿ ਬਾਹਰਲਾ ਤਾਂ ਆ ਸਕਦੇ ਆ, ਉਸ ਤੋਂ ਬਾਅਦ ਅਸੀਂ ਆਵਾਂਗੇ। ਇਹ ਅਸੀਂ ਔਰ ਵੈਸੇ ਕਾਨੂੰਨ ਹੈ, ਇਹ ਕਾਨੂੰਨ ਹੈ ਕਿ ਆ ਸਕਦੇ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਬੰਦਾ ਪੰਜਾਬ ਦਾ ਵਸਨੀਕ ਆ ਉਹ ਇਸ ਪਬਲਿਕ ਹੀਅਰਿੰਗ ਦੇ ਵਿੱਚ ਆ ਕੇ ਹਿੱਸਾ ਲੈ ਸਕਦਾ। ਬਟ ਇਹ ਕੋਈ ਗੜਬੜ ਨਾ ਹੋਵੇ, ਇਸ ਲਈ ਅਸੀਂ ਆ ਪ੍ਰੀਕਾਸ਼ਨ ਵਰਤ ਰਹੇ ਹਾਂ ਕਿ ਇਹ ਜੀ ਗੱਲ ਇਹ ਕਹਿਣ ਨਾ। ਇਸ ਲਈ ਅਸੀਂ ਗੁਰੂ ਘਰ ਹੋਵਾਂਗੇ। ਜੇ ਇੱਥੇ ਕੋਈ ਬਾਹਰਲੇ ਬੰਦੇ ਆਉਣਗੇ ਫੇਰ ਆਵਾਂਗੇ, ਅਸੀਂ ਅਦਰਵਾਈਜ਼ ਨਹੀਂ ਆਵਾਂਗੇ। ਉਹਨਾਂ ਨੇ ਤਿਆਰੀ ਕੀਤੀ ਹੋਈ ਜੀ ਪੂਰੀ। ਤੇ ਫਿਰ ਕੋਈ ਨਹੀਂ, ਅਸੀਂ ਵੀ ਆ ਜਾਾਂਗੇ। ਇਹ ਚ ਕੀ ਆ ਫਿਰ ਤਿਆਰੀ? ਜੇ ਪੰਜਾਬ ਦੇ ਵਿਰੁੱਧ ਤਿਆਰੀ ਕਰ ਇਹਦਾ ਰਹੀਆਂ ਪੰਜਾਬ ਦੇ ਵਿਰੁੱਧ ਪੰਥ ਤਿਆਰੀ ਰੋਜ਼ ਕਰਦਾ, ਜੇ ਰੋਜ਼ ਕੁੱਟਦਾ ਲੋਕਾਂ ਪੰਜਾਬ ਨੂੰ। ਦੇ ਪਾਣੀਆਂ ਦੇ ਦੁਸ਼ਮਣ ਬਣਨਾ ਇਹਨਾਂ ਨੇ, ਜੇ ਪੰਜਾਬ ਦੇ ਲੋਕਾਂ ਦੇ ਦੁਸ਼ਮਣ ਬਣਨਾ ਔਰ ਵੀ ਅਕ੍ਰੋਸ ਦੀ ਪਾਰਟੀ ਇਕੱਠੇ ਹੋ ਕੇ, ਤਾਂ ਭਾਈ ਫਿਰ ਅਸੀਂ ਲੋਕਾਂ ਨੂੰ ਹੋਕਾ ਦੇਵਾਂਗੇ ਕਿ ਆ ਜਾਓ ਭਾਈ। ਔਰ ਮੈਂ ਇਹ ਗੱਲ ਪੁੱਛਦਾ ਥਲੀ ਤੇ ਹੋਣੀ ਚਾਹੀਦੀ ਜਾਂ ਰੱਦ ਵੀ ਸਰਕਾਰ ਨੂੰ ਕਹਿੰਦੇ ਵੀ ਕਰ ਦੇਣੀ ਇਹ ਅਸੀਂ ਸਰਕਾਰ ਨੂੰ ਇਹੀ ਤਾਂ ਕਹਿ ਰਹੇ ਹਾਂ, ਭਗਵੰਤ ਸਿੰਘ ਮਾਨ ਜੀ ਤੁਸੀਂ ਕੀ ਆ ਰਾਣਾ ਉਹਦਾ ਨਾਂ ਹੈ ਆਪਣਾ ਰਾਣਾ ਗੁਰਜੀਤ ਹੋਰਾਂ ਦੀ ਪੱਖ ਕਿਉਂ ਪੂਰ ਰਹੇ ਹੋ? ਤੁਸੀਂ ਬੀਜੇਪੀ ਵਾਲੇ ਆ ਜਿਹੜਾ ਰੁਚਿਰਾ ਫੈਕਟਰੀ ਦੇ ਬੰਦੇ ਨੇ, ਜਿਹੜੇ ਉਹਦੇ ਪਾਰਟੀਆਂ ਨਾਲ ਸੰਬੰਧਿਤ ਵੀ ਨੇ, ਤੁਸੀਂ ਉਹਨਾਂ ਦਾ ਪੱਖ ਕਿਉਂ ਪੂਰ ਰਹੇ ਹੋ? ਦੱਸ ਤਾਂ ਦਿਓ। ਇਹਦਾ ਮਤਲਬ ਤੁਸੀਂ ਇੱਕੋ ਨਹੀਂ ਤਾਂ ਬੀਜੇਪੀ ਦਾ ਪਾਸ ਕੀਤਾ ਹੋਇਆ ਬਿੱਲ ਜਿਹੜਾ ਨਵੰਬਰ 'ਚ ਹੁੰਦਾ ਹੈ ਪਾਰਲੀਮੈਂਟ 'ਚ, ਉਹਨੂੰ ਕਿਵੇਂ ਪਟਕਦੇ ਨੇ ਪਾਸ ਕਰਤਾ? ਉਹ ਵੀ ਉਦੋਂ ਜਦੋਂ ਸਾਰੇ ਮਤਲਬ 10 ਮਿੰਟਾਂ 'ਚ ਪਾਸ, ਔਰ ਕਾਂਗਰਸ ਇੱਕ ਸ਼ਬਦ ਨਹੀਂ ਬੋਲੀ। ਐਡਾ ਗਿਆ ਗੁਜ਼ਰਿਆ, ਐਡੀ ਸਹਿਮਤੀ ਇਹਨਾਂ ਦੀ ਪੰਜਾਬ ਦੇ ਲੋਕਾਂ ਨੂੰ ਮਾਰਨ 'ਚ। ਆਹੀ ਤਾਂ ਰੋਂਦੇ ਫਿਰਦੇ ਐ। ਮੈਨੂੰ ਦੱਸੋ ਥਲੀ, ਅਸੀਂ ਸੁਣ ਕੇ ਸਮਝ ਕੇ ਘਰੇ ਬਹਿ ਜਾਈਏ? ਅਸੀਂ ਪੰਜਾਬ ਦੇ ਲੋਕਾਂ ਨੂੰ ਹੋਕਾ ਹੀ ਇਹ ਦੇ ਰਹੇ ਹਾਂ, ਓਏ ਦੁਸ਼ਮਣ ਨੇ ਇਹ। ਮੁੱਦਿਆਂ ਤੇ ਆ ਜਾਓ। ਮੁੱਦਿਆਂ ਦੇ ਵਿੱਚ ਆ ਪਾਣੀ ਅਹਿਮ ਮੁੱਦਾ ਹੈ। ਜਿਹੜੀ ਲੱਖੇ ਨੇ ਗੱਲ ਕਹੀ, ਕੋਈ ਆਲਟਰਨੇਟਿਵ ਹੈ ਜ਼ਿੰਦਗੀ ਦਾ ਪਾਣੀ ਦਾ? ਫੈਕਟਰੀਆਂ ਦੇ 70 ਨੇ ਔਰ ਉਹੀ ਫੈਕਟਰੀਆਂ ਦੁਨੀਆ 'ਚ ਲੱਗੀਆਂ ਨੇ। ਕੀ ਉਹ ਪਾਣੀ ਗੰਦਾ ਕਰ ਰਹੀਆਂ? ਜਿੰਨਾ ਪਾਣੀ ਗੰਦਾ ਹੋ ਰਿਹਾ, ਡਾਈਂਗ ਇੰਡਸਟਰੀ ਜਿਹਦਾ ਅਸੀਂ ਰੌਲਾ ਪਾਉਂਦੇ ਆ ਰਹੇ ਹਾਂ ਉੱਥੋਂ ਲੁਧਿਆਣੇ ਤੋਂ, ਪੂਰੀ ਦੁਨੀਆ 'ਚ ਬੰਦ ਹੋ ਗਈ ਹੈ। ਤਾਮਿਲਨਾਡੂ ਨੇ ਬੰਦ ਕਰਤੀ 2011 'ਚ। ਦਿੱਲੀ ਦਾ ਸਾਰਾ ਆਰਡਰ ਡਾਈਂਗ ਦਾ ਪੰਜਾਬ ਆ ਰਿਹਾ। ਅਸੀਂ ਕੀ ਕਹਿ ਰਹੇ ਹਾਂ? ਇਹਨੂੰ ZLD ਕਰ ਦਿਓ, ਮਤਲਬ ਜ਼ੀਰੋ ਲਿਕੁਇਡ ਡਿਸਚਾਰਜ। ਨਹੀਂ ਤਾਂ ਡਰਾਈ ਡਾਈਂਗ ਲੈ ਆਓ। ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੂੰ ਲੱਗਦਾ ਇੰਨੇ ਪੈਸੇ ਕਿਉਂ ਲਾਈਏ, 5-5 ਲੱਖ ਰੁਪਇਆ ਇਕੱਠਾ ਕਰਕੇ ਇਹਨਾਂ ਨੂੰ ਲੀਡਰਾਂ ਨੂੰ ਦੇਈਏ। ਨਹੀਂ, ਉਹ ਕਹਿੰਦੇ ਪਾਣੀ ਦੇ ਪ੍ਰੋਜੈਕਟ ਜਾਂ ਗੰਦਲੇ ਵਾਲੀ ਗੱਲ ਹੈ ਉਹ ਸਾਡਾ। ਉਹ ਕਹਿੰਦੇ ਅਸੀਂ ਲਾਈਵ ਪ੍ਰੈਕਟੀਕਲ ਦੇਖ ਲਓ, ਇਹ ਹੋਵੇ ਯਾਦ ਹੋਵੇ ਵੀ ਪਹਿਲੀ ਇੰਡਸਟਰੀ। ਹਾਂ ਦੇਖ ਲਿਆ ਜੀ। ਹਾਂਜੀ ਦੇਖ ਕੇ ਸਾਡੇ ਕੋਲ ਹਸਪਤਾਲ ਭਰੇ ਪਏ ਆ ਥਲੀ ਸਿੰਘ ਲੋਕਾਂ ਨਾਲ।